ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 23 ਮਈ ਦਿਨ ਹੈਗਾ, ਸ਼ਨੀਚਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ। ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਦੇ ਨਾਲ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਕਿਹੜੀਆਂ ਅਹਿਮ ਖਬਰਾਂ ਜਾਂ ਇਸ ਤੋਂ ਇਲਾਵਾ ਜਿਹੜੀ ਵੱਡੀ ਖਬਰ ਰਹੀ ਆ, ਉਹ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾਇਓ ਜੀ। ਸ਼ੁਰੂਆਤ ਪੰਜਾਬ ਦੇ ਮੁੱਦਿਆਂ ਤੋਂ ਕਰਾਂਗੇ ਆਪਾਂ। ਇੱਕ ਦੋ ਵੱਡੀਆਂ ਖਬਰਾਂ ਨੇ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਅੱਜ ਇੱਕ ਹੋਰ ਪੱਤਰਕਾਰ 'ਤੇ ਹਮਲਾ ਹੋਇਆ। PTC ਨਿਊਜ਼ ਦੇ ਇੱਕ ਪੱਤਰਕਾਰ ਨੂੰ ਜ਼ਖਮੀ ਕਰ ਦਿੱਤਾ ਗਿਆ ਔਰ ਇਹ ਦੋਸ਼ ਲੱਗਾ ਇੱਕ ਕਾਂਗਰਸੀ ਸਰਪੰਚ ਦੀ ਸ਼ਹਿ 'ਤੇ ਹੋਈ ਗੁੰਡਾਗਰਦੀ ਦਾ। ਸੋ ਉਹ ਪੱਤਰਕਾਰ ਜ਼ੇਰੇ ਇਲਾਜ ਆ ਅਤੇ ਉਹਨੇ ਜੋ ਹੁਣ ਤੱਕ ਦੱਸਿਆ, ਕਹਿੰਦਾ ਕਿ ਉਹ ਇੱਕ ਸਟੋਰੀ ਕਰਨ ਗਿਆ ਸੀਗਾ ਜਿਸ ਦੇ ਵਿੱਚ ਇਸੇ ਹੀ ਸਰਪੰਚ ਨੇ ਕਿਸੇ ਹੋਰ ਬੰਦੇ ਨੂੰ ਵੀ ਤੰਗ ਕੀਤਾ ਹੋਇਆ ਸੀ, ਪਰੇਸ਼ਾਨ ਕੀਤਾ ਹੋਇਆ ਸੀ। ਸੋ ਲਿਹਾਜ਼ਾ ਇਹਦੇ ਵੀ ਗੱਲ ਉਹ ਚੀਜ਼ ਪੈ ਗਈ। ਔਰ ਇਸ ਤੋਂ ਇਲਾਵਾ ਦੂਸਰੇ ਪੱਤਰਕਾਰ ਜਿਹੜੇ ਕਿ ਕੁਛ ਦਿਨ ਪਹਿਲਾਂ ਮਾਰੇ ਗਏ ਸਨ ਕਥਿਤ ਤੌਰ 'ਤੇ, ਫਿਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਦਾ ਕਤਲ ਹੋਇਆ ਅਤੇ ਅੱਜ ਫਾਈਨਲੀ ਉਹ ਗੁੱਥੀ ਸੁਲਝ ਗਈ ਆ। ਸਨਪ੍ਰੀਤ ਸਿੰਘ ਮਾਂਗਟ ਪੱਤਰਕਾਰ ਨੌਜਵਾਨ ਜਿਹੜਾ ਮਰਿਆ ਸੀਗਾ ਚੰਦ ਦਿਨ ਪਹਿਲਾਂ, ਉਸ ਕਤਲ ਦੇ 6 ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਆ। ਅਤੇ ਇਸ ਮਾਮਲੇ ਦੇ ਵਿੱਚ ਜੋ ਕੁੰਡੀ ਨਿਕਲੀ ਆ ਉਹ ਲੁੱਟ ਮਾਰ ਦੀ ਆ। ਕਹਿੰਦੇ ਕਿ ਲੁੱਟ ਮਾਰ ਦੀ ਨੀਅਤ ਦੇ ਨਾਲ ਇਹ ਕਤਲ ਹੋਇਆ। ਇਸ ਤੋਂ ਇਲਾਵਾ ਜੋ ਗੁਰਸਿੱਖ ਪੱਤਰਕਾਰ ਮੇਜਰ ਸਿੰਘ ਪੰਜਾਬੀ ਨੇ, ਉਹਨਾਂ ਦੇ ਨਾਲ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਸੀ, ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਦੋਵੇਂ SI ਮੁਅੱਤਲ ਕਰ ਦਿੱਤੇ ਗਏ। ਮੈਜਿਸਟ੍ਰੇਟੀ ਜਾਂਚ ਦਾ ਹੁਕਮ ਦੇ ਦਿੱਤਾ ਗਿਆ। ਸੋ ਅੱਗੇ ਆਪਾਂ ਵਧੀਏ ਤਾਂ ਗੱਲ ਕਰੀਏ ਕਲੋਰੋਕੁਇਨ ਲੈਣ ਦੇ ਨਾਲ ਕਹਿੰਦੇ ਕਿ ਰੋਗੀਆਂ ਦੀ ਜਾਨ ਜਾ ਸਕਦੀ ਹੈ। ਇਹ ਜੋ ਬਹੁਤ ਵੱਡਾ ਰਸਾਲਾ ਹੈ ਮੈਡੀਕਲ ਖੇਤਰ ਦੀ ਗੱਲ ਕਰੀਏ, ਲਾਂਸੈਟ, ਤਾਂ ਉਹਨਾਂ ਨੇ ਕਿਹਾ ਕਿ ਕਲੋਰੋਕੁਇਨ ਲੈਣ ਨਾਲ ਰੋਗੀ ਦੀ ਜਿਹੜੀ ਜਾਨ ਵੀ ਜਾ ਸਕਦੀ ਹੈ। ਤਾਂ ਅੰਕਲ ਟਰੰਪ ਵੀ ਲੈ ਰਹੇ ਆ। ਉੱਧਰ ਸਾਡੇ ਇੱਧਰ ICMR ਨੇ ਵੀ ਅੱਜ ਇੱਕ ਨਵੀਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਲੋਰੋਕੁਇਨ ਨੂੰ ਲੈ ਕੇ, ਪਰ ਲਾਂਸੈਟ ਹੋਰ ਹੀ ਕੁਛ ਕਹਿ ਰਿਹਾ। ਇਸ ਤੋਂ ਇਲਾਵਾ ਲਾਕਡਾਊਨ ਕਰਕੇ ਖਤਰੇ 'ਚ ਪਏ ਦੁਨੀਆ ਦੇ 8 ਕਰੋੜ ਮਾਸੂਮ। WHO ਅਤੇ ਯੂਨੀਸੈਫ ਨੇ ਇਹ ਚੇਤਾਵਨੀ ਜਾਰੀ ਕੀਤੀ ਔਰ ਇਹਦੇ ਵਿੱਚ ਖਾਸ ਤੌਰ 'ਤੇ ਟੀਕਾਕਰਨ ਜੋ ਪ੍ਰਭਾਵਿਤ ਹੋਇਆ ਇਹਨਾਂ 2-3 ਮਹੀਨਿਆਂ ਦੇ ਦੌਰਾਨ, ਉਸੇ ਚੀਜ਼ ਨੂੰ ਲੈ ਕੇ ਹੀ ਇਹ ਇੱਕ ਸ਼ੰਕਾ ਜਤਾਇਆ ਜਾ ਰਿਹਾ, ਸੰਸਾ ਜਤਾਇਆ ਜਾ ਰਿਹਾ ਕਿ 8 ਕਰੋੜ ਮਾਸੂਮ ਜਿਹੜੇ ਆ ਉਹ ਇਸ ਵੇਲੇ ਰਿਸਕ 'ਤੇ ਚੱਲ ਗਏ ਆ। ਇਸ ਤੋਂ ਇਲਾਵਾ 1200 ਕਿਲੋਮੀਟਰ ਸਾਈਕਲ ਚਲਾਉਣ ਵਾਲੀ ਬਿਹਾਰ ਦੀ ਜਯੋਤੀ, ਜਿਹਦਾ ਕਿ ਪੂਰੇ ਸੰਸਾਰ ਦੇ ਵਿੱਚ ਇਸ ਵੇਲੇ ਨਾਂ ਗੂੰਜਦਾ ਪਿਆ, ਉਹਨੂੰ ਲੈ ਕੇ ਜੋ ਇਵਾਂਕਾ ਟਰੰਪ ਨੇ ਇੱਕ ਟਵੀਟ ਕੀਤਾ ਸੀ, ਉਸ ਤੋਂ ਬਾਅਦ ਇਵਾਂਕਾ ਟਰੰਪ ਨੂੰ ਵੀ ਟਰੋਲ ਕੀਤਾ ਗਿਆ ਕਿਉਂਕਿ ਸਾਰੇ ਜਾਣੇ ਇਹ ਸਮਝਦੇ ਆ ਕਿ ਅਸਲ ਦੇ ਵਿੱਚ ਜੋ ਦਰਦ ਹੈ, ਜੋ ਇਸ ਦਾਸਤਾਨ ਦੇ ਵਿੱਚ ਪੀੜਾ ਹੈ, ਮਜਬੂਰੀ ਹੈ, ਸ਼ਾਇਦ ਉਹਨੂੰ ਨਹੀਂ ਸਮਝਿਆ ਜਾ ਰਿਹਾ। ਉਹਦੀ ਵੀ ਗੱਲ ਕਰਨ ਦੀ ਜ਼ਰੂਰਤ ਆ। ਇੱਧਰ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਐਸਪੈਕਟ ਤੋਂ ਕਿ ਕੀ ਚੱਲ ਰਿਹਾ ਕਰੋਨਾ ਦੇ ਵਿੱਚ, ਤਾਂ ਮਹਾਰਾਸ਼ਟਰ 'ਚ ਕਰੋਨਾ ਕਾਰਨ 56 ਸਾਲ ਦੇ ਇੱਕ ਡਾਕਟਰ ਦੀ ਮੌਤ ਹੋ ਗਈ ਆ। ਅਲੀਗੜ੍ਹ ਦੇ ਵਿੱਚ ਗਾਂ ਦੀ ਮੌਤ ਮਗਰੋਂ ਸਦਮੇ 'ਚ ਆਏ ਗਊ ਭਗਤਾਂ ਨੇ ਸ਼ਵ ਯਾਤਰਾ ਕੱਢੀ ਅਤੇ ਮਹਿੰਗੀ ਪੈ ਗਈ ਕਿਉਂਕਿ ਪੁਲਿਸ ਨੇ ਅਜਿਹਾ ਕਰਨ ਵਾਲੇ ਤਕਰੀਬਨ 150 ਬੰਦਿਆਂ 'ਤੇ ਮਾਮਲਾ ਦਰਜ ਕਰ ਦਿੱਤਾ। ਇਸ ਤੋਂ ਇਲਾਵਾ ਸਾਈਕਲੋਨ ਆਮਫਾਨ ਜੋ ਆਇਆ ਪਿਛਲੇ ਦਿਨੀ, ਤਾਂ ਉਸ ਦੌਰੇ 'ਤੇ ਨਿਕਲੇ ਬੰਗਾਲ ਦੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਚੀਫ ਹੈ ਦਲੀਪ ਘੋਸ਼, ਉਹਨਾਂ ਨੂੰ ਵੀ ਪੁਲਿਸ ਨੇ ਰੋਕਿਆ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਵਿੱਚ ਅੱਜ ਫਿਰ 2 ਸੜਕੀ ਦੁਰਘਟਨਾਵਾਂ ਹੋਈਆਂ ਨੇ, ਹਾਦਸੇ ਹੋਏ ਆ, ਤਾਂ ਇਹਨਾਂ ਦੇ ਵਿੱਚ 5 ਪ੍ਰਵਾਸੀ ਮਜ਼ਦੂਰ ਜਿਹੜੇ ਆ ਹੋਰ ਮੌਤ ਦੀ ਗੋਦ ਵਿੱਚ ਜਾ ਪਏ ਆ। ਇਸ ਤੋਂ ਇਲਾਵਾ
ਜੇ ਆਪਾਂ ਗੱਲ ਕਰੀਏ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਤਾਂ ਦਿੱਲੀ ਦੇ ਵਿੱਚ ਦੱਸਦੇ ਕਿ ਸਕਰੀਨਿੰਗ ਟੈਸਟ ਲਈ ਖੜੇ ਸੀਗੇ ਜਦੋਂ ਪ੍ਰਵਾਸੀ, ਤੇ ਇਹਨਾਂ ਦੇ ਉੱਤੇ ਕੈਮੀਕਲ ਛਿੜਕ ਦਿੱਤਾ ਗਿਆ। ਮਤਲਬ ਕਿ ਇੱਕ ਤੇ ਤਪਦੀ ਗਰਮੀ ਦੇ ਵਿੱਚ ਉਹ ਕਤਾਰਾਂ ਬੰਨ੍ਹ ਕੇ ਖਲੋਤੇ ਵਾ, ਤਾਂ ਇਸ ਤੋਂ ਇਲਾਵਾ ਉੱਤੋਂ ਆ ਕੇ ਕੈਮੀਕਲ ਜਿਹੜਾ ਉਹਦਾ ਛਿੜਕਾਅ ਕਰ ਦਿੱਤਾ ਜਾਂਦਾ। ਔਰ ਜੋ ਇਹ ਕਰਦੇ ਪਏ ਆ ਉਹਨੂੰ WHO ਪਹਿਲਾਂ ਹੀ ਕਹਿ ਚੁੱਕਾ ਕਿ ਬੰਦ ਕਰੋ, ਪਲੀਜ਼ ਇਹਨੂੰ ਬੰਦ ਕਰ ਦਿਓ, ਇਹਦਾ ਕੋਈ ਫਾਇਦਾ ਨਹੀਂ ਹੈਗਾ ਜੇ। ਤਾਂ ਇਹ ਹੁਣ ਦੇਖੋ ਕਿੰਨੀ ਸ਼ਰਮਨਾਕ ਘਟਨਾ ਕਿ ਮਜ਼ਦੂਰ ਖਲੋਤੇ ਉਹਨਾਂ ਦੇ ਉੱਤੇ ਆ ਕੇ ਕੈਮੀਕਲ ਡੋਲ ਦਿੱਤਾ ਜਾਂਦਾ। ਔਰ ਐਸੀ ਘਟਨਾ ਜਿਹੜੀ ਯੋਗੀ ਰਾਜ ਦੇ ਵਿੱਚ ਵੀ ਵਾਪਰੀ ਸੀ, ਯਾਨੀ UP ਦੇ ਵਿੱਚ ਵੀ ਵਾਪਰੀ ਸੀਗੀ। ਜੇ ਅੱਗੇ ਗੱਲ ਕਰੀਏ ਉਨਾਵ ਦੇ ਵਿੱਚ, ਉਨਾਵ ਦੀ ਇਹ ਘਟਨਾ ਤਾਂ ਉੱਥੇ ਦੱਸਦੇ ਆ ਕਿ ਜੋ ਕਿਰਤੀ ਸਪੈਸ਼ਲ ਟ੍ਰੇਨ ਜਿਹੜੀ ਆ ਉਹ ਨਹੀਂ ਆਈ। ਉਸ ਤੋਂ ਬਾਅਦ ਫਿਰ ਜਿਹੜੇ ਯਾਤਰੂ ਸੀਗੇ ਉਹਨਾਂ ਨੇ ਇੱਟ ਪੱਥਰ ਚਲਾਇਆ ਵਾ। ਸਟੇਸ਼ਨ ਮਾਸਟਰ ਦਾ ਕਮਰਾ ਜਿਹੜਾ ਜਾਂ ਉਹਦਾ ਹੋਰ ਉੱਥੇ ਸ਼ੀਸ਼ੇ ਦਰਵਾਜ਼ੇ ਸੀਗੇ ਉਹ ਲਟਰਮ ਪਟਰਮ ਤੋੜ ਘੱਤਿਆ। ਤਾਂ ਦੂਸਰੇ ਪਾਸੇ UP ਦੀ ਹਾਲਤ ਇਹ ਆ ਕਿ 7 ਮਿੰਟਾਂ 'ਚ ਇੱਕ ਮਰੀਜ਼ ਆ ਰਿਹਾ। ਵੈਸੇ ਅੱਗੇ ਇਹਨਾਂ ਨੇ ਕੁਛ ਟੀਮਾਂ ਜਿਹੜੀਆਂ ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼ ਐਰਾ ਵਗੈਰਾ 'ਚ ਕੀ ਘੱਲੀਆਂ ਸੀ, ਇੱਕ ਅੱਧੀ ਟੀਮ ਇੱਧਰ ਵੀ ਜ਼ਰੂਰ ਘੱਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ 800 ਵਿਦੇਸ਼ੀ ਜਿਹੜੇ ਜਮਾਤੀ ਹੈ ਯਾਨੀ ਤਬਲੀਗੀ ਜਮਾਤ ਦੇ ਆ ਜਿਹੜੇ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ। ਵੈਸੇ ਉਹਨਾਂ ਦੀ ਗਿਣਤੀ ਜਿਹੜੀ ਹੈ 966 ਦੇ ਕਰੀਬ ਦੱਸੀ ਜਾਂਦੀ ਆ। ਇਹ ਉਹ ਲੋਕ ਸਨ ਜਿਹੜੇ ਕਿ ਟੂਰਿਸਟ ਵੀਜ਼ਾ 'ਤੇ ਆਏ ਸਨ, ਬਾਅਦ ਦੇ ਵਿੱਚ ਇਹਨਾਂ ਨੇ ਧਾਰਮਿਕ ਗਤੀਵਿਧੀਆਂ 'ਚ ਹਿੱਸਾ ਲਿਆ। ਤਾਂ ਇਹਨਾਂ ਦੇ ਵਿੱਚੋਂ 800 ਜਿਹੜੇ ਵਿਦੇਸ਼ੀ ਸੀ ਉਹਨਾਂ ਦੀ ਪੁੱਛਗਿੱਛ ਹੋ ਗਈ ਆ। ਬਾਕੀ ਜਿਹੜੇ ਬਕਾਇਆ ਰਹਿੰਦੇ ਆ ਜਲਦੀ ਕਹਿੰਦੇ ਕਿ ਸੋਮਵਾਰ ਤੱਕ ਇਹਨਾਂ ਦੀ ਪੁੱਛਗਿੱਛ ਵੀ ਹੋ ਜਾਊਗੀ। ਇੱਧਰ ਜੇ ਆਪਾਂ ਗੱਲ ਕਰੀਏ ਇੱਕ ਨਿਆਂਇਕ ਮੈਜਿਸਟ੍ਰੇਟ ਜਿਹੜੇ ਸੀਗੇ ਉਹਨਾਂ ਦੇ ਘਰ ਚੋਰੀ ਹੋਈ ਆ, ਤੇ ਚੋਰਾਂ ਨੇ ਕੀ ਚੁਰਾਇਆ, ਮੇਰੇ ਖਿਆਲ ਦੇ ਨਾਲ UP ਦੀ ਘਟਨਾ ਸ਼ਾਇਦ ਇਹ ਵੀ, ਤਾਂ 5 ਰੋਟੀਆਂ ਤੇ 1900 ਰੁਪਈਆ। ਇਸ ਤੋਂ ਇਲਾਵਾ ਜੇ ਅੱਗੇ ਗੱਲ ਕਰੀਏ ਮੁੰਬਈ ਤੋਂ ਮਜ਼ਦੂਰਾਂ ਨੂੰ ਲੈ ਕੇ ਗੋਰਖਪੁਰ ਨੂੰ ਇੱਕ ਟ੍ਰੇਨ ਨਿਕਲੀ ਸੀ, ਪਰ ਟ੍ਰੇਨ ਜਿਹੜੀ ਆ ਉਹ ਪਹੁੰਚ ਗਈ ਉੜੀਸਾ, ਕਿਉਂਕਿ ਡਰਾਈਵਰ ਨੂੰ ਕਿਤੇ ਭੁਲੇਖਾ ਲੱਗ ਗਿਆ। ਭੁਲੇਖੇ ਦੇ ਨਾਲ ਗੱਡੀ ਉਹਨੇ ਕਿਤੇ ਪਾਕਿਸਤਾਨ ਨੂੰ ਨਹੀਂ ਪਾ ਲਈ, ਨਹੀਂ ਤੇ ਬਹੁਤ ਸਿਆਪਾ ਪੈ ਜਾਣਾ ਸੀਗਾ। ਖੈਰ ਉਹ ਉੜੀਸਾ 'ਚ ਗਏ ਤਾਂ ਹੋਇਆ ਕੀ ਆ ਕਿ ਜਿਹੜੇ ਮਜ਼ਦੂਰ ਸਨ ਜਿਨ੍ਹਾਂ ਦੇ ਕੋਲ ਉਹਨਾਂ ਕੋਈ ਖਾਣਾ ਬਾਣਾ ਸੀ ਉਹ ਖਤਮ ਹੋ ਗਿਆ। ਔਰ ਇੱਥੋਂ ਤੱਕ ਉਹ ਕਹਿੰਦੇ ਕਿ ਟੋਇਲਟਾਂ ਦੇ ਵਿੱਚ ਵੀ ਗੱਡੀ 'ਚ ਪਾਣੀ ਤੀਕ ਨਹੀਂ ਹੈਗਾ। ਸੋ ਮਜ਼ਦੂਰਾਂ ਦੀ ਬਹੁਤ ਬੁਰੀ ਹਾਲਤ ਆ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇੱਕ ਹੋਰ ਘਟਨਾ ਦੀ, ਤਾਂ ਇੱਕ ਥਾਂ ਤੇ ਮਜ਼ਦੂਰਾਂ ਨੂੰ ਲੁੱਟਿਆ ਗਿਆ ਔਰ 2000 ਰੁਪਈਆ ਲੁੱਟਿਆ ਗਿਆ, ਤੇ 1200 ਲੁੱਟ ਕੇ ਬਦਮਾਸ਼ ਫੇਰ ਦੇ ਗਏ। ਕਹਿੰਦੇ ਕਿ ਸੌਰੀ ਭਾਈ ਅਸੀਂ ਵੀ ਕੜਕੀ 'ਚ ਹਾਂ, ਤੁਹਾਨੂੰ ਲੁੱਟਣ ਨੂੰ ਜੀ ਨਹੀਂ ਕਰਦਾ, ਪਰ ਕੀ ਕਰੀਏ ਅਸੀਂ ਵੀ ਬਹੁਤ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਦੇ ਪਏ ਹਾਂ। ਸੋ ਉਹ ਬਾਕੀ ਪੈਸੇ ਦੇ ਗਏ ਤੇ ਥੋੜ੍ਹੇ ਜਿਹੇ ਪੈਸੇ ਲੈ ਗਏ। ਚਲੋ ਇਹ ਹੈ ਤੇ ਬਹੁਤ ਮਾੜੀ ਗੱਲ ਹੈ, ਪਰ ਵੇਖ ਲਓ ਕਿ ਹਾਲ ਕੀ ਹੈ ਕਿ ਬਦਮਾਸ਼ ਵੀ ਕਹਿੰਦੇ ਕਿ ਅਸੀਂ ਕੜਕੀ ਦਾ ਕਿਤੇ ਨਾ ਕਿਤੇ ਸ਼ਿਕਾਰ ਹੋ ਗਏ ਹਾਂ। ਇਸ ਤੋਂ ਇਲਾਵਾ ਗੁਜਰਾਤ ਦੇ ਵਿੱਚ ਵੈਂਟੀਲੇਟਰ ਤੋਂ ਬਾਅਦ ਹੁਣ N95 ਮਾਸਕਾਂ ਦਾ ਰੌਲਾ ਪੈ ਗਿਆ, ਕਿਉਂਕਿ ਅੱਗੇ ਵੈਂਟੀਲੇਟਰ ਇਹਨਾਂ ਨੇ ਬਣਾਇਆ ਸੀ ਦੇਸੀ ਜੁਗਾੜ ਜਿਹਾ, ਉਹ ਫੇਲ ਹੋ ਗਿਆ। ਹੁਣ ਕਾਂਗਰਸ ਨੇ ਦੋਸ਼ ਲਾਏ ਆ ਕਿ ਜੋ ਇਹ ਡੇਅਰੀਆਂ ਦੇ ਜ਼ਰੀਏ ਵੇਚ ਰਹੇ ਆ ਮਾਸਕ, ਉਹਨਾਂ ਦੇ ਵਿੱਚ ਵੀ ਪ੍ਰਤੀ ਮਾਸਕ 15 ਰੁਪਏ ਦੀ ਕਮਾਈ ਖਾ ਰਹੇ ਆ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਬਿਹਾਰ ਦੀ, ਮਜ਼ਦੂਰਾਂ ਨੇ ਇੱਥੇ ਕੰਮ ਮੰਗਿਆ ਕੁਆਰੰਟੀਨ ਸੈਂਟਰਾਂ ਦੇ ਵਿੱਚ, ਤੇ ਵਿਧਾਇਕ ਆ ਕੇ ਕਹਿੰਦਾ ਜੋ ਬਾਪ ਤੁਮਕੋ ਜਨਮ ਦਿਆ ਹੈ ਉਹ ਕਿਆ ਤੁਮਕੋ ਰੁਜ਼ਗਾਰ ਦਿਆ। ਸੋ ਐਸੀ ਇਹਨਾਂ ਦੀ ਭਾਸ਼ਾ ਕੋਈ ਰਣਵੀਰ ਹੈ ਇਹਨਾਂ ਦਾ, ਮੇਰੇ ਖਿਆਲ ਦੇ ਨਾਲ ਵਿਧਾਇਕ ਆ। ਸੋ ਇਸ ਵਿਧਾਇਕ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਇਹ ਗੱਲਬਾਤ ਕਰਦੇ ਪਏ ਆ। ਇਸ ਤੋਂ ਇਲਾਵਾ ਜੇ ਪੰਜਾਬ ਦੀ ਗੱਲ ਕਰੀਏ, ਭੁੱਖਮਰੀ ਤੋਂ ਤੰਗ ਹੋ ਕੇ ਬੋਹਾ ਦੇ ਵਿੱਚ ਇੱਕ ਨੌਜਵਾਨ ਨੇ ਨਹਿਰ 'ਚ ਛਾਲ ਮਾਰੀ ਆ ਲੋਕਡਾਊਨ ਕਰਕੇ ਹੀ। ਲੋਕਡਾਊਨ ਦੇ ਚੱਲਦੇ ਇੱਕ ਹੋਰ ਖੁਦਕੁਸ਼ੀ ਹੋਈ ਆ ਪੰਜਾਬ ਦੇ ਵਿੱਚ, ਕਿਉਂਕਿ ਕੰਮ ਕਰ ਨਹੀਂ ਹੈ। ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹਾ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਕੱਲ ਕਰੋਨਾ ਮੁਕਤ ਹੋ ਗਿਆ, ਉੱਥੇ CISF ਦਾ ਇੱਕ ਕਾਂਸਟੇਬਲ ਪਿੰਡ ਮਾਣੀ ਖੇੜਾ ਜਿਹੜਾ ਕਿ ਗੁੱਗੂ ਗਿੱਲ ਦਾ ਪਿੰਡ ਆ, ਸਾਡਾ ਗੁਆਂਢ ਪਿੰਡ, ਇੱਥੇ ਇੱਕ ਪੋਜ਼ਿਟਿਵ ਆ ਗਿਆ ਮੁੰਡਾ। ਛੁੱਟੀ ਆਇਆ ਸੀ, CISF ਦਾ ਕਾਂਸਟੇਬਲ ਸੀਗਾ। ਤਾਂ ਕਹਿਣ ਦਾ ਭਾਵ ਇਹ ਹੋ ਕਿ 24 ਘੰਟੇ ਨਾਸਾ ਹੀ ਕੱਢੇ ਆ ਮੁਕਤਸਰ ਨੇ, ਇਹ ਫਿਰ ਪੋਜ਼ਿਟਿਵ ਤੋਂ ਨੈਗੇਟਿਵ 'ਚ ਆ ਗਿਆ। ਤਾਂ ਦੂਸਰੇ ਪਾਸੇ ਸੋਨੂ ਸੂਦ ਪੰਜਾਬੀ ਐਕਟਰ ਆ ਮੋਗੇ ਤੋਂ, ਉਹ ਬਹੁਤ ਜ਼ਿਆਦਾ ਇਮਦਾਦ ਕਰਦਾ ਪਿਆ ਬੰਬੇ ਦੇ ਵਿੱਚ। ਹੁਣ ਵੀ ਉਹ ਨਾ ਸਿਰਫ ਪ੍ਰਵਾਸੀਆਂ ਨੂੰ ਘਰੇ ਘੱਲਦਾ ਪਿਆ, ਬਲਕਿ ਸਿੱਧਾ ਆਪਣਾ ਸੰਪਰਕ ਹੈ ਜਿਹੜਾ ਉਹਨਾਂ ਨਾਲ ਸਾਧੀ ਬੈਠਾ। ਇਹ ਤੋਂ ਇਲਾਵਾ ਬਠਿੰਡੇ ਦੇ ਵਿੱਚ ਵੀ ਇੱਕ ਵਿਦੇਸ਼ ਤੋਂ ਪਰਤਿਆ ਵਿਅਕਤੀ ਹੈ ਜਿਹੜਾ ਕਰੋਨਾ ਟੈਸਟ ਦੇ ਵਿੱਚ ਪੋਜ਼ਿਟਿਵ ਪਾਇਆ ਗਿਆ। ਜੀ ਤੇ ਅਗਲੀ ਮਿੰਟੂ ਜੀ ਖਬਰ ਤੇ ਨਜ਼ਰ ਮਾਰੀਏ ਤੇ ਕਹਿੰਦੇ ਪ੍ਰਵਾਸੀਆਂ ਨੇ 에ਅਰ ਇੰਡੀਆ ਤੇ ਕਿਰਾਇਆ ਵੱਧ ਵਸੂਲਣ ਦੇ ਦੋਸ਼ ਲਾਏ। ਹਾਂ ਬਿਲਕੁਲ, ਦੇਖੋ ਇਹ ਜਿਹੜਾ ਵੰਦੇ ਭਾਰਤ
ਇਹਨਾਂ ਨੇ ਅਭਿਆਨ ਛੇੜਿਆ ਹੋਇਆ, ਜਿਹਦੇ ਚੋਂ ਕਾਫੀ ਜ਼ਿਆਦਾ ਇਹਨਾਂ ਨੇ ਬੰਦੇ ਲੈ ਕੇ ਆਉਣੇ ਆ ਬਾਹਰਲੇ ਮੁਲਕਾਂ ਚੋਂ। ਤਾਂ ਉਸ ਲੜੀ ਦੇ ਵਿੱਚ ਜਦੋਂ ਹੁਣ ਕੱਲ ਵੈਨਕੂਵਰ ਤੋਂ ਆਈ ਆ ਫਲਾਈਟ, ਔਰ ਇਸ ਤੋਂ ਇਲਾਵਾ ਮਲੇਸ਼ੀਆ ਚੋਂ, ਉੱਥੋਂ ਵੈਨਕੂਵਰ ਤੋਂ ਮੇਰੇ ਖਿਆਲ ਦੇ ਨਾਲ 200 ਸੀਗੇ ਤੇ ਮਲੇਸ਼ੀਆ ਤੋਂ 138। ਇਹ ਇੱਥੇ ਜਦੋਂ ਅੰਮ੍ਰਿਤਸਰ ਪਹੁੰਚੇ ਆ ਤਾਂ ਕਾਫੀ ਕੁਛ ਹੈ ਜਿਹੜਾ ਸੁਣਨ ਨੂੰ ਆਇਆ, ਕਿਉਂਕਿ ਸਾਰਿਆਂ ਦੀ ਹੁਣ ਦੇਖੋ ਅੱਖ ਤੇ ਇਹਨਾਂ ਚੀਜ਼ਾਂ ਤੇ ਲੱਗੀ ਹੋਈ ਆ ਨਾ ਕਿ ਕਿਸ ਤਰ੍ਹਾਂ ਦੀ ਫੈਸਿਲਿਟੀ ਦਿੰਦੇ ਆ, ਕਿਸ ਤਰ੍ਹਾਂ ਦੀ ਸਹੂਲਤ ਦਿੰਦੇ ਆ, ਕਿਸ ਤਰ੍ਹਾਂ ਦਾ ਵਤੀਰਾ ਹੁੰਦਾ, ਕਿਸ ਤਰ੍ਹਾਂ ਦਾ ਸਲੂਕ ਹੁੰਦਾ। ਤਾਂ ਹੁਣ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਕੱਲ ਰੋਪੜ ਦਾ ਸੀਗਾ ਇੱਕ ਮੇਰੇ ਖਿਆਲ ਦੇ ਨਾਲ ਪਰਿਵਾਰ, ਉਹ ਕਹਿੰਦੇ ਕਿ ਉਹਨਾਂ ਦਾ ਜਿਹੜਾ ਪਰਿਵਾਰ ਆ ਰਿਹਾ ਸੀਗਾ, ਮਤਲਬ ਕਿ ਪਰਿਵਾਰ ਦੇ ਕੁਛ ਜੀ ਆ ਰਹੇ ਸੀਗੇ, ਤਾਂ ਉਹਨਾਂ ਨੂੰ 5 ਘੰਟੇ ਟਰਮੀਨਲ ਚੋਂ ਬਾਹਰ ਹੀ ਨਹੀਂ ਕੱਢਿਆ ਗਿਆ। ਮਤਲਬ ਕਿ ਜਦੋਂ ਫਲਾਈਟ ਉੱਥੇ ਪਹੁੰਚ ਗਈ ਸੁਬਾਹ, ਕਹਿੰਦੇ ਕਿ 7 ਵਜੇ ਉੱਥੇ ਆ ਗਏ, ਉਹ ਖੜ ਗਏ ਸੀਗੇ, ਤੇ ਜਦੋਂ ਇਹ ਫਲਾਈਟ ਲੈਂਡ ਕਰ ਗਈ 5 ਘੰਟੇ ਕਹਿੰਦੇ ਕਿ ਅਸੀਂ ਇੰਤਜ਼ਾਰ ਕਰਦੇ ਪਏ ਆ, ਬਾਵਜੂਦ ਇਸ ਦੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ। ਤਾਂ ਦੇਖੋ ਇਹ ਬਹੁਤ ਵੱਡਾ ਵਕਵਾ, ਗਰਮੀ ਦੀ ਰੁੱਤ ਆ, ਹੁਣ ਤੇ ਟੈਂਪਰੇਚਰ ਵੀ ਇੱਥੇ 44-45 ਹੋਇਆ ਪਿਆ ਪੰਜਾਬ ਦੇ ਵਿੱਚ। ਤਾਂ ਇਹ ਬਹੁਤ ਵੱਡੀ ਮੈਂ ਕਹੂੰਗਾ ਕਿ ਮੁਸੀਬਤ ਹੈ। ਔਰ ਜੋ ਆ ਰਹੇ ਸਨ ਮੇਰੇ ਖਿਆਲ ਦੇ ਨਾਲ, ਉਹਨਾਂ ਦੇ ਵਿੱਚੋਂ ਵੀ ਇੱਕ ਜੀ ਇਹਨਾਂ ਦਾ ਜਿਹੜਾ ਸੀਗਾ ਉਹ ਹੈਂਡੀਕੈਪ ਸੀਗਾ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਮੈਂ ਕਹੂੰਗਾ ਕਿ ਬੜੀ ਬੇਕਿਰਕੀ ਵਾਲੀ ਗੱਲ ਆ ਕਿ ਤੁਸੀਂ ਇਸ ਤਰ੍ਹਾਂ ਪਰਿਵਾਰਾਂ ਨੂੰ ਖੱਜਲ ਕਰੀ ਜਾਂਦੇ ਹੋ। ਫਿਰ ਦੂਜੇ ਪਾਸੇ ਕੁਛ ਯਾਤਰੀਆਂ ਨੇ ਦੋਸ਼ ਇਸ ਗੱਲ ਦਾ ਵੀ ਲਾਇਆ, ਉਹ ਕਹਿੰਦੇ ਆ ਕਿ ਜੋ ਵੈਸੇ ਤੇ ਡਿਸਟੈਂਸਿੰਗ ਦਾ ਬੜਾ ਜ਼ੋਰ ਪਾਉਂਦੇ ਆ ਕਿ ਸੋਸ਼ਲ ਡਿਸਟੈਂਸਿੰਗ ਰੱਖੋ, ਫਲਾਂ ਕਰੋ, ਧਮਕਾਂ ਕਰੋ, ਪਰ ਉੱਥੇ ਫਲਾਈਟ ਦੇ ਵਿੱਚ ਕੁਛ ਵੀ ਇਸ ਤਰ੍ਹਾਂ ਦਾ ਪਾਲਣ ਨਹੀਂ ਕੀਤਾ ਗਿਆ। ਤਾਂ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦੇ ਆ ਕਿ ਏਅਰ ਇੰਡੀਆ ਵੀ ਇਹਨਾਂ ਚੀਜ਼ਾਂ ਦਾ ਪਾਲਣ ਨਹੀਂ ਕਰ ਰਿਹਾ। ਔਰ ਸਭ ਤੋਂ ਜ਼ਿਆਦਾ ਜਿਹੜਾ ਇਸ ਵੇਲੇ ਮੁੱਦਾ ਉੱਠ ਰਿਹਾ ਉਹ ਇਹ ਗੱਲ ਨੂੰ ਲੈ ਕੇ ਆ ਕਿ ਵੈਨਕੂਵਰ ਚੋਂ ਜਿਹੜੇ ਆਏ ਆ ਉਹ ਕਹਿੰਦੇ ਆ ਕਿ 7 ਤੋਂ 3 ਗੁਣਾ ਇੰਨੇ ਵੱਧ ਕਿਰਾਇਆ ਵਸੂਲਿਆ ਵਾ। ਤੇ ਇਹ ਬੜੀ ਮੈਂ ਕਹੂੰਗਾ ਕਿ ਅਜੀਬੋ-ਗਰੀਬ ਦੀ ਕਹਾਣੀ ਆ, ਕਿਉਂਕਿ ਜਦ ਇਹਨਾਂ ਨੇ ਲਿਸਟਾਂ ਜਾਰੀ ਕੀਤੀਆਂ ਸਨ ਫਲਾਈਟਾਂ ਦੀਆਂ, ਤਦੇ ਨਾਲ ਇਹਨਾਂ ਨੇ ਕਿਰਾਏ ਦੀਆਂ ਸੂਚੀਆਂ ਵੀ ਦੱਸ ਦਿੱਤੀਆਂ ਸਨ ਕਿ ਜੇ ਕੋਈ ਅਮਰੀਕਾ ਤੋਂ ਆ ਰਿਹਾ ਤਾਂ ਇੰਨਾ, ਕੈਨੇਡਾ ਤੋਂ ਆ ਰਿਹਾ ਇੰਨਾ। ਤਾਂ ਉਸ ਤੋਂ ਬਾਅਦ ਵੀ ਇਹ ਜਿਹੜਾ ਕਿਰਾਇਆ ਵਸੂਲਿਆ ਜਾ ਰਿਹਾ ਵੱਧ, ਇਹ ਜਾ ਕਿੱਥੇ ਰਿਹਾ? ਇਹ ਕਿਸੇ ਦੀ ਜੇਬ 'ਚ ਜਾ ਰਿਹਾ ਹੈ ਜਾਂ ਸਰਕਾਰ ਨੇ ਕਹਿ ਦਿੱਤਾ ਕਿ ਇਹਨਾਂ ਤੇ ਵੀ ਕਰੋਨਾ ਫੈਕਟ ਲਾ ਦਿਓ ਤੇ ਮਜਬੂਰੀ ਦੇ ਮਾਰੇ ਹੈਗੇ ਹੀ ਆ, ਇਹਨਾਂ ਨੂੰ ਜਿੰਨਾ ਵੀ ਛਿੱਲਿਆ ਜਾਂਦਾ ਛਿੱਲ ਦਿਓ। ਸੋ ਇਹ ਮਾਮੂਲੀ ਦੋਸ਼ ਨਹੀਂ ਹੈ। ਇੱਕ ਤਾਂ ਪਹਿਲੀ ਗੱਲ ਡਿਸਟੈਂਸਿੰਗ ਦੀ ਪਾਲਣਾ, ਜੇ ਇਹ ਸਾਰਾ ਕੁਛ ਤੁਸੀਂ ਕਰਨਾ ਹੀ ਨਹੀਂ ਤੇ ਫਿਰ ਲੋਕਾਂ ਨੂੰ ਐਵੇਂ ਫਾਇਲ ਚੜਾਇਆ ਵਾ। ਇਹਨਾਂ ਨੂੰ 2-2 ਮਹੀਨਿਆਂ ਤੋਂ ਇੱਥੇ ਹੁਣ ਕਈ ਅਮਰੀਕਾ ਦੇ ਬੰਦੇ ਜਿਹੜੇ ਵਿਚਾਰੇ ਇੱਧਰ ਫਸੇ ਆ, ਉਹਨਾਂ ਨੂੰ ਜਾਣ ਦਿਓ ਜਦੋਂ ਆਪ ਹੀ ਇਹਨਾਂ ਚੀਜ਼ਾਂ ਤੇ ਅਮਲ ਨਹੀਂ ਕਰਨਾ। ਤੇ ਦੂਜੀ ਚੀਜ਼ ਇਹ ਆ ਕਿ ਇਹਨਾਂ ਦਿੱਕਤਾਂ ਨੂੰ ਦੂਰ ਕਰਨਾ ਚਾਹੀਦਾ। ਜਿਹੜੀਆਂ ਕਿਰਾਇਆ ਸੂਚੀਆਂ ਉਹਨਾਂ ਨੂੰ ਇਹ ਪੂਰਨ ਤੌਰ ਤੇ ਲਾਗੂ ਕਰਵਾਉਣ। ਹਾਂ, ਪਹਿਲਾਂ ਦੱਸ ਦੇਣ ਕਿ ਇੰਨਾ ਕਿਰਾਇਆ ਲੱਗੂਗਾ ਭਾਈ। ਹੁਣ ਇਹ ਥੋੜੀ ਨਾ ਕਿ ਏਅਰ ਇੰਡੀਆ ਮੰਦੇ ਦੇ ਵਿੱਚ ਚੱਲਦਾ ਪਿਆ, ਔਰ ਮੰਦਾ ਵੀ ਇਹਨਾਂ ਕਰਕੇ ਹੀ ਆ, ਲੀਡਰਾਂ ਕਰਕੇ। ਏਅਰ ਇੰਡੀਆ ਹੁਣ ਸਾਰਾ ਮੁਨਾਫਾ ਇਹਨਾਂ ਤੋਂ ਹੀ ਕੱਢ ਲੂਗਾ ਜਿਹੜੇ ਪਹਿਲਾਂ ਹੀ ਦੁਖੀ ਸੁਖੀ ਹੋ ਕੇ ਤੁਰੇ ਆਉਂਦੇ ਆ। ਸੋ ਇਹ ਸਰਕਾਰ ਨੂੰ ਵੇਖਣਾ ਚਾਹੀਦਾ ਕਿ ਜਿੱਥੇ ਜਿੱਥੇ ਵੀ ਮੁਸ਼ਕਲਾਂ ਨੇ, ਜਿੱਥੇ ਜਿੱਥੇ ਵੀ ਕਮੀਆਂ ਨੇ, ਉਹ ਅੱਗੇ ਲੱਗ ਕੇ ਦੂਰ ਕਰਨਾ। ਔਰ ਦੂਜੀ ਚੀਜ਼ ਇਹ ਆ ਕਿ ਕੁਆਰੰਟੀਨ ਸੈਂਟਰਾਂ ਦੀ ਜਿੱਥੋਂ ਤੱਕ ਕਹਾਣੀ ਹੈ, ਬਹੁਤੇ ਉਹਨੂੰ ਹੀ ਪਹਿਲ ਦੇ ਰਹੇ ਆ। ਪਰ ਗੱਲ ਇਹ ਆ ਕਿ ਜਿਹੜੀ ਸਰਕਾਰ ਹੈ ਕਹਿੰਦੇ ਆ ਕਿ ਉਹਨਾਂ ਨੂੰ ਸੂਚੀ ਫੜਾ ਰਹੀ ਹੋਟਲਾਂ ਦੀ ਕਿ ਹੋਟਲਾਂ 'ਚ ਜਾਓ। ਇਹ NRI ਹੈ ਜਿਹੜੇ ਕਹਿੰਦੇ ਕਿ ਨਹੀਂ ਅਸੀਂ ਨਹੀਂ ਜਾਂਦੇ, ਸਾਨੂੰ ਸਾਡੀ ਸਰਕਾਰ ਤੇ ਹੀ ਭਰੋਸਾ ਹੈ, ਅਸੀਂ ਸਰਕਾਰ ਦੇ ਕੁਆਰੰਟੀਨ ਸੈਂਟਰਾਂ 'ਚ ਚੱਲ ਜਾਂਗੇ। ਪਰ ਇਹ ਜਿਹੜੀ ਸੂਚੀ ਵਾਰ-ਵਾਰ ਫੜਾਈ ਜਾ ਰਹੀ ਹੈ ਕਿ ਲਓ ਜੀ ਬੜੇ ਸ਼ਾਨਦਾਰ ਹੋਟਲ ਹੈ, ਇੱਥੇ ਜਾਓ ਬੜਾ ਟਾਈਮ ਪਾਸ ਹੋਊਗਾ, ਇਹਦੇ ਵਿੱਚ ਵੀ ਲੱਗਦਾ ਕੁਛ ਨਾ ਕੁਛ ਦਾਲ 'ਚ ਕਾਲਾ ਹੈਗਾ, ਅੱਗੇ ਉਹਦਾ ਰੌਲਾ ਪਿਆ ਵੀ ਹੈ ਜੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਹਾਈ ਕੋਰਟ ਨੇ ਪੁਲਿਸ ਦੀ ਕਾਰਵਾਈ ਤੇ ਖੁਦ ਨੂੰ ਸ਼ਰਮਿੰਦਾ ਮਹਿਸੂਸ ਕੀਤਾ। ਦੇਖੋ, ਜਦੋਂ ਕਿਸੇ ਸਟੇਟ ਦੀ ਹਾਈ ਕੋਰਟ ਪੁਲਿਸ ਦੀ ਕਾਰਵਾਈ ਤੇ ਸ਼ਰਮਿੰਦਾ ਮਹਿਸੂਸ ਕਰੇ ਤਾਂ ਇਹਦਾ ਮਤਲਬ ਇਹੋ ਆ ਕਿ ਇਹਨਾਂ ਲੋਕਾਂ ਨੇ ਸ਼ਰਮ ਲਾ ਕੇ ਕਿੱਲੀ ਤੇ ਟੰਗ ਦਿੱਤੀ ਆ। ਤਾਂ ਹੀ ਨਾ ਕੋਰਟ ਇਹ ਕਹੂਗੀ ਕਿ ਹਾਂ ਭਾਈ, ਜਿਹੜੀ ਸਾਡੀ ਇੱਥੋਂ ਦੀ ਲਾ ਇਨਫੋਰਸਮੈਂਟ ਏਜੰਸੀ ਆ, ਜਿਹੜੀ ਫੋਰਸ ਆ, ਉਹ ਇੰਨੀ ਜ਼ਿਆਦਾ ਕਰੂਰ ਹੋ ਚੁੱਕੀ ਹੈ, ਇੰਨੀ ਜ਼ਿਆਦਾ ਬੇਦਿਲ ਹੋ ਚੁੱਕੀ ਆ ਕਿ ਸਾਨੂੰ ਸ਼ਰਮ ਆਉਂਦੀ ਆ ਉਹਦੇ ਕਾਰਿਆਂ ਤੇ। ਮਸਲਾ ਕੀ ਆ ਕਿ ਤੁਹਾਨੂੰ ਯਾਦ ਹੋਣਾ ਖੰਨੇ ਦੇ ਲਾਗੇ ਇੱਕ ਘਟਨਾ ਵਾਪਰੀ ਸੀ, ਇੱਕ ਵੀਡੀਓ ਵਾਇਰਲ ਹੋਇਆ ਸੀ ਜਿਹਦੇ ਵਿੱਚ ਇੱਕ ਥਾਣੇ ਦੇ ਵਿੱਚ ਕੁਛ ਵਿਅਕਤੀ ਨੰਗੇ ਖੜੇ ਨਜ਼ਰ ਆਉਂਦੇ ਆ। ਤਾਂ ਬਾਅਦ ਦੇ ਵਿੱਚ ਫਿਰ ਉਹ ਖੁਲਾਸਾ ਹੋਇਆ ਕਿ ਅਸਲ ਦੇ ਵਿੱਚ ਇਹ ਵੀਡੀਓ ਜਿਹੜੀ ਆ
ਉਹ ਇੱਕ SHO ਨਹੀਂ ਬਣਾਈ ਸੀ। ਪਿਛਲੇ ਸਾਲ ਕੋਈ ਜ਼ਮੀਨੀ ਝਗੜਾ ਸੀਗਾ, ਉਸ ਤੋਂ ਬਾਅਦ ਰੌਲਾ ਪਿਆ, ਤਾਂ ਇਹ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਗਿਆ। ਹਾਈ ਕੋਰਟ ਨੇ ਵੇਖਿਆ ਜਦ ਕਿ ਉਹਨਾਂ ਦੇ ਵਿੱਚ ਤੇ ਇੱਕ ਨਾਬਾਲਗ ਬੱਚਾ ਵੀ ਸੀਗਾ, ਤਾਂ ਉਹਨਾਂ ਨੇ ਬਹੁਤ ਸ਼ਰਮ ਮਹਿਸੂਸ ਕੀਤੀ ਆ। ਉਹ ਜੱਜ ਸੀਗੇ, ਤੇ ਜੱਜ ਜਿਹੜੀ ਬੀਬੀ ਸੀ ਉਹ ਕਹਿੰਦੀ ਕਿ ਸਾਨੂੰ ਸ਼ਰਮ ਨਾਲ ਸਿਰ ਜਿਹੜਾ ਉਹ ਲਟਕਾ ਦੇਣਾ ਚਾਹੀਦਾ। ਜੋ ਪੁਲਿਸ ਅਫਸਰ ਇਹੋ ਜਿਹੇ ਕੰਮ ਕਰਦੇ ਆ ਉਹ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਣਾ ਨਹੀਂ ਚਾਹੀਦਾ। ਤਾਂ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਦੇਖੋ ਇਹ ਮਸਲਾ ਜਿਹੜਾ ਜੇ ਸਰਕਾਰ ਜਾਂ ਜਿਹੜੀ ਇੱਥੋਂ ਦੀ ਜਾਨੀ ਆਪਣੀ ਸਥਾਨਕ ਪੁਲਿਸ ਪ੍ਰਬੰਧਨ ਇਕਾਈ ਆ ਉਹ ਕਹਿੰਦੇ ਕਿ ਅੱਗੇ ਤੋਰਨਾ ਚਾਹੁੰਦੀ ਹੈ ਤਾਂ SIT ਵੀ ਬਣਾ ਸਕਦੇ ਹੋ ਤੁਸੀਂ, ਸਾਡੇ ਵੱਲੋਂ ਤੁਹਾਨੂੰ ਖੁੱਲੀ ਛੁੱਟੀ ਆ। ਤਾਂ DGP SSP ਖੰਨਾ ਤੇ ਇਹਨਾਂ ਸਮੇਤ ਪੂਰੇ 5 ਜਣਿਆਂ ਨੂੰ ਨੋਟਿਸ ਵੀ ਦੇ ਦਿੱਤਾ ਹਾਈ ਕੋਰਟ ਨੇ। ਤਾਂ ਇਹ ਮਸਲਾ ਜਿਹੜਾ ਹੁਣ ਹਾਈ ਕੋਰਟ ਦੇ ਵਿੱਚ ਵਿਚਾਰਿਆ ਜਾਊਗਾ। ਮੇਰੇ ਖਿਆਲ ਦੇ ਨਾਲ ਦੇਖੋ, ਜੇ ਆਪਾਂ ਵੇਖੀਏ ਇਸ ਲਿਹਾਜ਼ ਦੇ ਨਾਲ ਕਿ ਵੀਡੀਓ ਦੇ ਵਿੱਚ ਜੋ ਕੁਛ ਹੈ ਉਹ ਬਹੁਤ ਜ਼ਿਆਦਾ ਮਾਨਸਿਕ ਪੀੜਾ ਦੇਣ ਵਾਲਾ ਹੈ ਜਿਹੜੇ ਪੀੜਤ ਆ, ਕਿਉਂਕਿ ਵੀਡੀਓ ਵਾਇਰਲ ਹੋਈ। ਪਰ ਜੇ ਉਹ ਵੀਡੀਓ ਵਾਇਰਲ ਨਾ ਹੁੰਦੀ ਤੇ ਜਿਹਨੇ ਇਹ ਕੀਤਾ ਸੀ ਸਾਰਾ ਕੁਝ, ਉਹਦਾ ਤੇ ਸਾਰਾ ਇਹ ਕਾਰਨਾਮਾ ਕੱਜਿਆ ਜਾਣਾ ਸੀ। ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਹੀ ਉਸ ਬੰਦੇ ਤੇ ਗਾਜ਼ ਡਿੱਗੀ। ਗਾਜ਼ ਦੇ ਨਾਂ ਤੇ ਇਹਨਾਂ ਨੇ ਕਾਜ ਇਹ ਕੀਤਾ ਕਿ ਉਹਨੂੰ ਲੁਧਿਆਣੇ ਤੋਂ ਬਦਲ ਕੇ ਫਿਰੋਜ਼ਪੁਰ ਕਰ ਦਿੱਤਾ SHO ਨੂੰ। ਤਾਂ ਉਹ ਮਸਲਾ ਜਿਹੜਾ ਹੁਣ ਹਾਈ ਕੋਰਟ ਦੇ ਵਿੱਚ ਗਿਆ, ਇੰਨੀ ਕੁ ਆਸ ਜ਼ਰੂਰ ਵੱਜਦੀ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਬੰਦੇ ਨੂੰ ਇਹਨਾਂ ਨੇ ਆਪ ਹੀ ਬਚਾਇਆ ਵਾ, ਜਾਨੀ ਪੁਲਿਸ ਵਾਲਿਆਂ ਨੇ ਆਪਣੇ ਸਾਥੀ ਨੂੰ ਬਚਾਇਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਹਾਈ ਕੋਰਟ ਉਹਦੇ ਤੇ ਕੋਈ ਸਖਤ ਕਾਰਵਾਈ ਕਰ ਦੇਵੇ। ਪਰ ਇਹ ਕਮਾਲ ਦੀ ਗੱਲ ਹੈ, ਮੈਂ ਅੱਗੇ ਵੀ ਕਿਹਾ ਕਿ ਆਮ ਬੰਦੇ ਨੂੰ ਇਨਸਾਫ ਲੈਣ ਵਾਸਤੇ ਹਾਈ ਕੋਰਟ ਤੱਕ ਜਾਣਾ ਪੈਂਦਾ। ਹੁਣ ਦੇਖੋ ਹਾਈ ਕੋਰਟ ਹਰ ਇੱਕ ਬੰਦਾ ਨਹੀਂ ਪਹੁੰਚ ਸਕਦਾ। ਜੇ ਕੋਈ ਗਰੀਬੜਾ ਹੈ, ਜੇ ਕੋਈ ਬਹੁਤਾ ਹੀ ਜ਼ਿਆਦਾ ਹਮਾਤੜ ਆ, ਉਹ ਬੰਦਾ ਕਿਵੇਂ ਜਾਊਗਾ? ਕਿਉਂਕਿ ਪੁਲਿਸ ਆਪਣੀ ਭੂਮਿਕਾ ਸਹੀ ਢੰਗ ਨਾਲ ਨਹੀਂ ਅਦਾ ਕਰ ਰਹੀ। ਹੁਣ ਸਾਫ਼ ਸੀਗਾ ਇਸ ਮਾਮਲੇ ਦੇ ਵਿੱਚ, ਕਿਉਂਕਿ ਜੇ ਤੇ ਉਸ ਥਾਣੇਦਾਰ ਦਾ ਕੋਈ ਦੋਸ਼ ਨਹੀਂ ਹੈ ਤਾਂ ਫਿਰ ਤੁਸੀਂ ਉਹਨੂੰ ਬਦਲ ਕਿਉਂ ਰਹੇ ਹੋ? ਤੇ ਜੇ ਤੁਸੀਂ ਇਹ ਸਮਝਦੇ ਹੋ ਕਿ ਇਹਦੇ 'ਚ ਕਿਤੇ ਨਾ ਕਿਤੇ ਦੋਸ਼ ਇਹਦਾ ਹੈ ਤੇ ਫਿਰ ਆਹ ਸਜ਼ਾ ਕਿਹੜੀ ਆ ਕਿ ਕਿਸੇ ਨੂੰ ਬਦਲ ਕੇ ਤੁਸੀਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਘੱਲ ਦਿੱਤਾ, ਕਿਸੇ ਨੂੰ ਬਦਲ ਕੇ ਪੁਲਿਸ ਲਾਈਨ 'ਚ ਘੱਲ ਦਿੱਤਾ, ਫਿਰ ਉਹਨੂੰ ਘੱਲ ਦਿੱਤਾ ਕਿ ਹਾਂ ਭਾਈ ਜਾ ਥਾਣੇ 'ਚ, ਫਿਰ ਹੁਣ ਤੂੰ 2 ਮਹੀਨੇ ਲਾਇਆ ਛਿੱਲ ਲਾ ਲਿਆ ਲੋਕਾਂ ਦੀ। ਤਾਂ ਕਹਿੰਦਾ ਭਾਵ ਇਹ ਹੋਇਆ ਕਿ ਪੁਲਿਸ ਨੂੰ ਆਪਣੇ ਪੱਧਰ ਤੇ ਜਿਹੜਾ ਅਕਸ ਸੁਧਾਰਨ ਵਾਲਾ ਹੁਣ ਕੀੜਾ ਕੱਟਿਆ, ਜਿਸ ਤਰ੍ਹਾਂ ਨੂਰ ਦੇ ਪਾਪਾ ਨੂੰ ਜਾ ਕੇ ਦੇ ਦਿੱਤੀ ਨੌਕਰੀ, ਜਾਂ ਮੈਂ ਹਾਂ ਹਰਜੀਤ ਕੰਪੇਨ ਚਲਾ ਦਿੱਤੀ, ਉਹਨਾਂ ਨੇ ਜੇ ਅਕਸ ਸੁਧਾਰਨਾ ਅਸਲ ਦੇ ਵਿੱਚ ਤੇ ਇਹੋ ਜਿਹੀਆਂ ਕਾਰਵਾਈਆਂ ਤੇ ਜਿੱਥੇ ਵੀ ਇਹੋ ਜਿਹੀ ਕਾਰਵਾਈ ਹੁੰਦੀ ਆ ਉੱਥੇ ਉਹਨਾਂ ਨੂੰ ਨਿਰਪੱਖ ਐਕਸ਼ਨ ਲੈਣਾ ਪਊਗਾ। ਅਦਰਵਾਈਜ਼ ਇਹ ਜਿਹੜੀਆਂ ਕਾਰਵਾਈਆਂ ਉਹ ਕਰਦੇ ਅਕਸ ਸੁਧਾਰਨ ਵਾਲੀਆਂ, ਇਸ ਤਰ੍ਹਾਂ ਅਕਸ ਇਹਨਾਂ ਦਾ ਸੁਧਰਨਾ ਨਹੀਂ ਹੈ। ਇੱਕ ਕਦਮ ਇੱਕ ਲਾਂਘ ਜੇ ਗਾਂ ਨੂੰ ਪੁੱਟਣਗੇ ਤੇ ਇਹਨਾਂ ਦੇ ਬੰਦੇ 4 ਕਦਮ ਇਹਨਾਂ ਨੂੰ ਪਿਛਾਂ ਨੂੰ ਲੈ ਜਾਣਗੇ। ਜੀ 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 ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਪੰਜਾਬ ਦੇ ਸਕੂਲ ਵਸੂਲ ਸਕਣਗੇ ਬੱਚਿਆਂ ਦੇ ਮਾਪਿਆਂ ਕੋਲੋਂ ਫੀਸ। ਕੁਝ ਦਿਨ ਪਹਿਲਾਂ ਚੰਡੀਗੜ੍ਹ ਵਾਲਿਆਂ ਨੇ ਵੀ ਇੱਦਾਂ ਹੀ ਕੀਤਾ ਸੀ। ਹਾਂਜੀ ਬਿਲਕੁਲ, ਮੈਂ ਉਦੋਂ ਹੀ ਕਹਿ ਦਿੱਤਾ ਸੀਗਾ ਕਿ ਦੇਖੋ ਇਹ ਮਸਲਾ ਜੇ ਹਾਈ ਕੋਰਟ ਦੇ ਵਿੱਚ ਗਿਆ ਤੇ ਸਮਝ ਲਓ ਫਿਰ ਪੰਜਾਬ ਅਤੇ ਹਰਿਆਣੇ ਤੇ ਵੀ ਲਾਗੂ ਹੋ ਜਾਣਾ, ਕਿਉਂਕਿ ਉਹਨਾਂ ਦੇ ਹੱਕ ਦੇ ਵਿੱਚ ਉਮੀਦ ਸੀਗਾ ਕਿ ਫੈਸਲਾ ਆ ਜਾਣਾ। ਤਾਂ ਹੁਣ ਜਿਹੜਾ ਪੰਜਾਬ ਸਰਕਾਰ ਦਾ ਅੱਗੇ ਇੱਕ ਖਿਆਲ ਸੀਗਾ ਕਿ ਨਹੀਂ ਜੀ ਅਸੀਂ ਬਹੁਤਾ ਬੋਝ ਹੈ ਜਿਹੜਾ ਮਾਪਿਆਂ ਤੇ ਨਹੀਂ ਪੈਣ ਦੇਣਾ, ਔਰ ਉਸ ਦੌਰ ਦੇ ਵਿੱਚ ਜਿੱਥੇ ਉਹਨਾਂ ਤੇ ਪਹਿਲਾਂ ਹੀ ਬਹੁਤ ਸਾਰਾ ਬੋਝ ਆ ਤੇ ਕਤਈ ਨਹੀਂ ਹੋਣ ਦੇਵਾਂਗੇ, ਉਸ ਖਿਆਲ ਨੂੰ ਕਾਫੀ ਵੱਡਾ ਝਟਕਾ ਲੱਗਿਆ। ਕਿਉਂਕਿ ਪ੍ਰਾਈਵੇਟ ਸਕੂਲ 70% ਤੱਕ ਕੋਰਟ ਦੇ ਮੁਤਾਬਕ ਵਸੂਲ ਸਕਦੇ ਆ ਫੀਸ, ਮਤਲਬ ਕਿ 70% ਲਾ ਲਓ ਕਿ ਇੱਕ ਹਿੱਸਾ ਜੇ ਛੱਡ ਦਈਏ 3 ਹਿੱਸੇ ਫੀਸ ਉਹ ਲੈ ਸਕਦੇ ਆ। ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜਦ ਤੱਕ ਮਤਲਬ ਇਹ ਸਾਰਾ ਕੁਛ ਚੱਲ ਰਿਹਾ ਹੈ ਤਾਂ ਤੁਸੀਂ 70% ਅਧਿਆਪਕਾਂ ਨੂੰ ਤਨਖਾਹ ਵੀ ਅਦਾ ਕਰੋਗੇ, ਮਤਲਬ ਕਿ 70% ਫੀਸ ਲਵੋ ਤੇ 70% ਅੱਗੇ ਤੁਸੀਂ ਤਨਖਾਹ ਜਿਹੜੀ ਹੈ ਉਹ ਇੱਕ ਅਧਿਆਪਕ ਨੂੰ ਦੇ ਦਿਓ। ਤਾਂ ਇਹ ਕੋਰਟ ਨੇ ਵੈਸੇ ਮੰਨ ਹੀ ਲੈਣਾ ਸੀਗਾ, ਕਿਉਂਕਿ ਆਪਾਂ ਨੂੰ ਵੀ ਪਤਾ ਹੀ ਆ ਕਿ ਇਹਨਾਂ ਦੇ ਕੋਲ ਤਰਕ ਤਕੜਾ ਹੈ। ਜਾ ਕੇ ਉੱਥੇ ਆਖਣਗੇ ਕਿ ਅਸੀਂ ਤੇ ਭਾਈ ਦੇਖੋ ਤਨਖਾਹਾਂ ਦੇਣ ਨੂੰ ਤਿਆਰ ਹਾਂ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਅਧਿਆਪਕਾਂ ਨੂੰ ਤਨਖਾਹਾਂ ਦਿਓ ਜਿਸ ਤਰ੍ਹਾਂ ਮਰਜ਼ੀ ਦਿਓ। ਤੇ ਉਹਨਾਂ ਦੇ ਕੋਲ ਇਹ ਬਹੁਤ ਵੱਡਾ ਹਥਿਆਰ ਸੀਗਾ, ਜਾ ਕੇ ਕਹਿ ਸਕਦੇ ਸਨ ਕਿ ਅਸੀਂ ਤੇ ਦੇਖੋ ਜੀ ਸੇਵਾ ਭਾਵ ਨਾਲ ਹੀ ਸਕੂਲ ਚਲਾਉਂਦੇ ਆ, ਆਏ ਤੇ ਅਧਿਆਪਕਾਂ ਨੂੰ ਦੇ ਦਿੱਤੇ, ਅਸੀਂ ਤੇ ਸੇਵਾ 'ਚ ਲੱਗੇ ਹੋਏ ਆ, ਅਸੀਂ ਤੇ ਕਮਾਈ ਕਰਦੇ ਹੀ ਨਹੀਂ ਆ। ਤੇ ਕਿਹੜੀਆਂ ਬੈਲੈਂਸ ਸ਼ੀਟਾਂ ਉੱਤੇ ਕਿਸੇ ਨੇ ਵੇਖਣੀਆਂ? ਉਹ ਜਿਹੜਾ ਇੱਕ ਤਰਕ ਹੈ ਉਹ ਇਹਨਾਂ ਦਾ ਤਾਕਤਵਰ ਹੋਰ ਨਿਬੜਿਆ
ਕਿਉਂਕਿ ਸਿੱਧੇ ਤੌਰ ਤੇ ਅਦਾਲਤ ਨੇ ਮੰਨ ਲਿਆ ਹੋਊਗਾ ਕਿ ਹਾਂ ਭਾਈ ਅਧਿਆਪਕਾਂ ਨੂੰ ਤੇ ਜੇ ਦਾਣਾ ਪਾਣੀ ਮਿਲਣਾ ਵਾ ਤਾਂ ਉਹ ਇਧਰੋਂ ਹੀ ਮਿਲਣਾ, ਜੇ ਇਹਨਾਂ ਸਕੂਲਾਂ ਨੂੰ ਕੋਈ ਮਾੜੀ ਮੋਟੀ ਫੀਸ ਦੀ ਆਮਦ ਹੋਊਗੀ। ਤਾਂ ਬਹਰਹਾਲ ਹੁਣ ਸਰਕਾਰ ਨੂੰ ਆਖਿਆ ਗਿਆ, ਯਾਨੀ ਸੂਬਾ ਸਰਕਾਰ ਜਿਹੜੀ ਪੰਜਾਬ ਸਰਕਾਰ ਆ, ਕਿ 12 ਜੂਨ ਤੀਕਰ ਤੁਸੀਂ ਪ੍ਰਾਈਵੇਟ ਸਕੂਲਾਂ ਦੀ ਮਦਦ ਬਾਰੇ ਆਪਣੀ ਇੱਕ ਵਿਸਥਾਰਤ ਰਿਪੋਰਟ ਜਿਹੜੀ ਆ ਪੇਸ਼ ਕਰੋ, ਤੇ ਉਦੋਂ ਤੱਕ ਜਿਹੜੇ ਨਿੱਜੀ ਸਕੂਲ ਆ ਉਹ ਕੁੱਲ ਫੀਸ ਦਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ 70% ਵਸੂਲ ਸਕਦੇ, ਤੇ ਇਹ ਬਹੁਤ ਵੱਡਾ ਝਟਕਾ ਹੈ ਉਹਨਾਂ ਲੋਕਾਂ ਦੀ ਜਿਹੜੇ ਉਮੀਦ ਬੰਨੀ ਬੈਠੇ ਸਨ ਕਿ ਹੋ ਸਕਦਾ ਹੈ ਇਸ ਕਰੋਨਾ ਕਾਲ ਦੇ ਵਿੱਚ ਐਤਕੀ ਉਹਨਾਂ ਦੇ ਬੱਚਿਆਂ ਦੀ ਫੀਸ ਜਿਹੜੀ ਹੈ ਮਾਫ ਹੋ ਜਾਵੇ। ਬਹੁਤ ਸਾਰੇ ਮਾਪੇ ਸੋਚ ਕੇ ਚੱਲ ਰਹੇ ਸਨ, ਬਹੁਤ ਸਾਰੇ ਲੋਕ ਇਹ ਸੋਚ ਕੇ ਚੱਲ ਰਹੇ ਸਨ ਕਿ ਬਿਜਲੀ ਦੇ ਬਿੱਲ ਨਹੀਂ ਆਉਣੇ, ਬਹੁਤ ਸਾਰੇ ਲੋਕ ਇਹ ਸੋਚ ਕੇ ਚੱਲਦੇ ਪਏ ਸੀ ਕਿ EMI ਵੀ ਨਹੀਂ ਆਉਣੀ, ਮਤਲਬ ਕਿ ਜਿਹੜੀ ਕਿਸ਼ਤ ਹੁੰਦੀ ਹੈ ਮਹੀਨਾਵਾਰ ਟਰੈਕਟਰ ਵਗੈਰਾ ਜਾਂ ਕੁਝ ਵੀ ਮਤਲਬ ਕਿ ਖੁੱਲੀ ਛੁੱਟੀ ਹੈ, ਚਲੋ ਯਾਰ ਘਰਾਂ 'ਚ ਬੈਠੇ ਆ ਤੜਕੇ, ਪਰ ਇੰਨੀ ਕੁ ਸਹੂਲੀਅਤ ਐਤਕੀ ਹੈਗੀ ਆ। ਸਾਰੀਆਂ ਜਿਹੜੀਆਂ ਇਹ ਗੱਲਾਂ ਜਾਂ ਇਹ ਕਹਿ ਲਈਏ ਉਮੀਦਾਂ ਸੀ ਉਹ ਝੂਠੀਆਂ ਨੇ। ਸਾਰੇ ਬੋਝ ਜਿਹੜੇ ਆ ਹੌਲੇ ਹੌਲੇ ਇਹਨਾਂ ਦੇ ਸਿਰ ਤੇ ਪੈ ਜਾਣੇ ਆ, ਤਾਂ ਹੁਣ ਬਾਕੀ 70% ਜਾਂ 100% 'ਚ ਫਰਕ ਵੀ ਕੀ ਰਹਿ ਜਾਂਦਾ ਹੈ। ਤਾਂ ਬਹਰਹਾਲ ਇੱਕ ਟਕਰਾਅ ਵੀ ਹੋਏਗਾ ਮਾਪਿਆਂ ਦਾ ਔਰ ਨਿੱਜੀ ਸਕੂਲਾਂ ਦਾ ਵੀ ਤੁਸੀਂ ਦੇਖੋ, ਕਿਉਂਕਿ ਕਾਫੀ ਥਾਵਾਂ ਤੋਂ ਸ਼ਿਕਾਇਤਾਂ ਜਿਹੜੀਆਂ ਮਿਲ ਰਹੀਆਂ ਨੇ ਸਰਕਾਰ ਨੂੰ ਕਿ ਨਿੱਜੀ ਸਕੂਲ ਜਿਹੜੇ ਆ ਉਹ ਮਜਬੂਰ ਕਰ ਰਹੇ ਆ ਮਾਪਿਆਂ ਨੂੰ ਕਿ ਜਲਦੀ ਤੋਂ ਜਲਦੀ ਜਿਹੜੀ ਆ ਫੀਸ ਭਰੋ। ਪਰ ਇਹਦੇ ਵਿੱਚ ਦੇਖੋ ਹੁਣ ਇਹ ਚੀਜ਼ ਵੇਖਣ ਵਾਲੀ ਹੈ ਨਾ, ਕੋਰਟ ਨੇ ਤਾਂ ਕਹਿ ਦਿੱਤਾ ਕਿ ਤੁਸੀਂ 70% ਦੀ ਲੈ ਸਕਦੇ ਹੋ ਫੀਸ, ਤਾਂ ਇਹ ਜ਼ਰੂਰ ਦੱਸਣਾ ਚਾਹੀਦਾ, ਇਹ ਜ਼ਰੂਰ ਤੈਅ ਕਰਨਾ ਚਾਹੀਦਾ ਕਿ ਜਿਹੜੀ ਇਹ ਫੀਸ ਆ ਭਾਈ ਕਿਸ਼ਤਾਂ 'ਚ ਲੈ ਲਓ ਤੁਸੀਂ, ਜਾਂ ਕਿਸ਼ਤਾਂ 'ਚ ਤੁਸੀਂ ਦੇ ਸਕਦੇ ਹੋ ਜਾਂ ਨਹੀਂ ਦੇ ਸਕਦੇ, ਇਹ ਵੀ ਕਲੈਰਿਟੀ ਹੋਣੀ ਚਾਹੀਦੀ ਆ। ਕਿਉਂਕਿ ਯਕਦਮ ਦੇਖੋ ਹੁਣ ਆਮ ਬੰਦਾ ਹੈ, ਜੇ ਮੰਨ ਲਓ ਉਹ ਇੱਕ ਟੈਕਸੀ ਚਲਾਉਂਦਾ, ਟੈਕਸੀ ਦੇ ਨਾਲ ਹੀ ਟੱਬਰ ਦਾ ਨਿਰਵਾਹ ਹੁੰਦਾ, ਉਹਦੇ ਘਰ ਦੇ 2 ਬੱਚੇ ਨਿੱਜੀ ਸਕੂਲ 'ਚ ਪੜ੍ਹਦੇ ਆ, ਟੈਕਸੀ 2 ਮਹੀਨੇ ਤੋਂ ਚੱਲੀ ਰਹੀ ਹੈ, ਤਾਂ ਹੁਣ ਜਿਹੜਾ ਨਿੱਜੀ ਸਕੂਲ ਹੈ ਉਹ ਤੇ 2 ਬੱਚਿਆਂ ਦਾ ਫਰਲਾ ਫੜਾ ਦੂਗਾ ਕਿ ਲਓ ਜੀ ਤੁਹਾਡੀ ਫੀਸ ਬਣਦੀ ਹੈ 50,000 ਸਾਲ ਦੀ 2 ਬੱਚਿਆਂ ਦੀ, ਤੇ ਇਸ ਤਰ੍ਹਾਂ ਕਰੋ ਵੀ ਤੁਸੀਂ 70% ਦੇ ਹਿਸਾਬ ਦੇ ਨਾਲ 40,000 ਸਾਨੂੰ ਇੱਧਰ ਫੜਾ ਦਿਓ, ਪਰ ਦਿਓ ਇਕੱਠੀ, ਕਿਉਂਕਿ ਤੁਹਾਨੂੰ ਦੇਣੀ ਪੈਣੀ ਆ। ਸਕੂਲ ਨੇ ਅੱਗੇ 2-3 ਮਹੀਨੇ ਤੁਹਾਡੇ ਨਾਲ ਉਧਾਰ ਕੀਤਾ, ਹੁਣ ਤੁਹਾਨੂੰ ਐਡਵਾਂਸ ਦੇਣੀ ਪਊਗੀ, ਇਹ ਵੀ ਰੌਲਾ ਪੈ ਜਾਣਾ। ਸੋ ਇਹ ਚੀਜ਼ਾਂ ਜਿਹੜੀਆਂ ਸਾਫ਼ ਕਰਨੀਆਂ ਚਾਹੀਦੀਆਂ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਮਿਡਲ ਕਲਾਸ ਖਾਸ ਤੌਰ ਤੇ ਜਿਹੜੀ ਕਿ ਇਸ ਚੱਕੀ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਪਿਸੀ ਆ, ਉਹਦੇ ਵਾਸਤੇ ਇੱਕ ਹੋਰ ਝਟਕਾ, ਉਹ ਵੀ 440 ਵਾਟ ਦਾ। ਜੀ ਅਗਲੀ ਗੱਲ ਕਰਦੇ ਜਾਈਏ ਤਾਂ ਮਿੰਟੂ ਜੀ ਕਹਿੰਦੇ ਸ਼ਰਾਬ ਕੇਸ ਵਿੱਚ ਘਿਰੇ ਕਾਂਗਰਸੀ ਤੇ ਸੀ ਕਈ ਠੇਕਿਆਂ 'ਚ ਹਿੱਸੇ। ਹਾਂਜੀ ਬਿਲਕੁਲ, ਇਹ ਉਹੀ ਆ ਕਾਂਡ ਜਿਹੜਾ ਹੋਇਆ ਤੇ ਜਿੱਥੋਂ ਬਾਅਦ ਫਿਰ ਇਹ ਗੱਲਾਂ ਜਿਹੜੀਆਂ ਗਾਂਹ ਤੀਕਰ ਚਲੇ ਗਈਆਂ। ਇਹ ਰਾਜਪੁਰ ਦੇ ਲਾਗੇ ਜਿਹੜੀ ਫੜੀ ਗਈ ਸੀਗੀ ਫੈਕਟਰੀ, ਸ਼ਰਾਬ ਦੀ ਨਜਾਇਜ਼ ਫੈਕਟਰੀ, ਤਾਂ ਉਹਦੇ ਵਿੱਚ ਜੋ ਬੰਦਾ ਇਹਨਾਂ ਦਾ ਨਾਮਜ਼ਦ ਹੋਇਆ ਕਾਂਗਰਸੀ ਸਰਪੰਚ ਅਮਰੀਕ ਸਿੰਘ, ਤਾਂ ਕਹਿੰਦੇ ਆ ਕਿ ਕਥਿਤ ਤੌਰ ਤੇ ਉਹਦੇ ਕਈ ਠੇਕਿਆਂ 'ਚ ਹਿੱਸੇ ਸਨ, ਮਤਲਬ ਕਿ ਕਈ ਠੇਕਿਆਂ ਦਾ ਉਹਦੇ ਕੋਲ ਲਾਇਸੈਂਸ ਸੀਗਾ। ਤਾਂ ਤੁਸੀਂ ਦੇਖ ਲਓ ਕਿ ਜੇ ਠੇਕੇਦਾਰ ਨਕਲੀ ਡਿਸਟਿਲਰੀਆਂ ਚਲਾਈ ਜਾਂਦੇ ਆ ਤਾਂ ਇਹਦਾ ਮਤਲਬ ਕੀ ਨਿਕਲਦਾ, ਅਰਥ ਕੀ ਨਿਕਲਦਾ। ਹੁਣ ਕੋਈ ਠੇਕੇਦਾਰ ਜਿਹਦੇ ਕੋਲ ਲਾਇਸੈਂਸ ਸ਼ੁਦਾ ਉਹ ਸ਼ਰਾਬ ਵੇਚਦਾ, ਤੇ ਫਿਰ ਉਹ ਇਸ ਤਰ੍ਹਾਂ ਦੀ ਸ਼ਰਾਬ ਬਣਾ ਕੇ ਉਹਦੀ ਬੋਟਲਿੰਗ ਕਰਕੇ, ਲੇਬਲਿੰਗ ਕਰਕੇ, ਉਹ ਕੱਲੀ ਕੱਲੀ ਬੋਤਲ ਲੋਕਾਂ ਦੇ ਘਰਾਂ 'ਚ ਕਿਵੇਂ ਵੇਚੂਗਾ। ਤੇ ਉਹਦੇ ਕੋਲ ਤੇ ਫਿਰ ਬੜਾ ਸਰਲ ਤੇ ਸੌਖਾ ਰਸਤਾ ਹੈ ਕਿ ਉਹ ਸਾਰਾ ਕੁਛ ਜਿਹੜਾ 2 ਨੰਬਰ ਦਾ ਮਾਲ ਆ ਉਹ ਠੇਕੇ 'ਚ ਧਰ ਕੇ 1 ਨੰਬਰ ਦੇ ਤੌਰ ਤੇ ਵੇਚੂਗਾ। ਇਹ ਤੇ ਗੇਮ ਫਿਰ ਬਹੁਤ ਕਸੂਤੀ ਆ। ਇਹਦਾ ਮਤਲਬ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਿੱਦਾਂ ਹੁਣ ਧੜਾ-ਧੜ ਫੈਕਟਰੀਆਂ ਫੜੀਆਂ ਜਾ ਰਹੀਆਂ, ਉਹ ਪੜਚੋਲਣ ਦਾ ਵਿਸ਼ਾ ਹੈ, ਕਿਉਂਕਿ ਜੇ ਇਹ ਫੈਕਟਰੀਆਂ ਇਸ ਤਰ੍ਹਾਂ ਮਤਲਬ ਕਿ ਠੇਕੇਦਾਰਾਂ ਵੱਲੋਂ ਹੀ ਚਲਾਈਆਂ ਜਾ ਰਹੀਆਂ ਫਿਰ ਤੇ ਕਹਾਣੀ ਖਰਾਬ ਹੈ, ਫਿਰ ਤੇ ਜਿਵੇਂ ਆਮ ਹੁੰਦੇ ਝੁੱਗਾ ਹੀ ਚਲਿਆ ਪਿਆ। ਕਿਉਂਕਿ ਇਹ ਵੇਖਣ ਵਾਲੀ ਗੱਲ ਹੈ ਨਾ ਕਿ ਜਿਸ ਬੰਦੇ ਦੇ ਠੇਕਿਆਂ 'ਚ ਹਿੱਸੇ ਆ ਉਹ ਲਾਇਸੈਂਸ ਧਾਰ ਕੇ ਆ, ਤੇ ਉਹ ਫਿਰ ਸ਼ਰਾਬ ਜਿਹੜੀ ਆ ਉਹ ਲੋਕਾਂ ਦੇ ਘਰਾਂ 'ਚ ਥੋੜੀ ਸੁੱਟਣ ਜਾਂਦਾ ਹੋਊਗਾ, ਉਹ ਤੇ ਸ਼ਾਨ ਨਾਲ ਵੇਚਦਾ ਹੋਣਾ, ਸ਼ਾਨੋ ਸ਼ੌਕਤ ਨਾਲ। ਇੱਕ ਉੱਤੋਂ ਕਾਂਗਰਸੀ, ਉੱਤੋਂ ਠੇਕੇਦਾਰੀ ਸਿਸਟਮ ਦੇ ਵਿੱਚ ਉਹਦੇ ਕੋਲ ਲਾਇਸੈਂਸ, ਤੀਜਾ ਘਰੇ ਹੀ ਉਹ ਫਿਰ ਸ਼ਰਾਬ ਬਣਾਈ ਜਾਂਦਾ, ਘਰ ਦੀ ਗੱਡੀ, ਗੰਢਾ ਸਿੰਘ ਡਰਾਈਵਰ, ਸਾਰਾ ਕੁਛ ਤੇ ਫਿਰ ਉਹਦੇ ਕੋਲ ਹੀ ਆ। ਤਾਂ ਇਹ ਹੁਣ ਵੇਖਣਾ ਚਾਹੀਦਾ, ਵਿਚਾਰਨਾ ਚਾਹੀਦਾ ਕਿ ਹੋਰ ਕਿੰਨੀਆਂ ਇਸ ਤਰ੍ਹਾਂ ਦੀਆਂ ਫੈਕਟਰੀਆਂ ਹੋ ਸਕਦੀਆਂ। ਵੈਸੇ ਕੱਲ ਸੁਣਨ ਦੇ ਵਿੱਚ ਆਇਆ ਵਾ ਕਿ ਇਹਨਾਂ ਨੇ ਕਈ ਡਿਸਟਿਲਰੀਆਂ ਤੇ ਛਾਪੇਮਾਰੀ ਕੀਤੀ ਆ, ਤੇ ਉਹਦੇ ਵਿੱਚ ਰਾਣਾ ਗੁਰਜੀਤ ਸਿੰਘ ਦੀ ਡਿਸਟਿਲਰੀ ਵੀ ਸ਼ਾਮਲ ਆ, ਸਾਬਕਾ ਮੰਤਰੀ ਰਹਿ ਚੁੱਕੇ ਆ। ਤਾਂ ਇਹ ਬਹੁਤ ਕਹਾਣੀ ਖਰਾਬ ਕਰਦੀ ਆ ਕਿ ਜਿਹੜੀ ਸ਼ਰਾਬ ਠੀਕ ਹੈ ਪਹਿਲਾਂ ਹੀ ਪੰਜਾਬ ਦੇ ਵਿੱਚ ਮਹਿੰਗੀ ਆ, ਉਹਦੀ ਥਾਂ ਤੇ ਗਾਹਕ ਨੂੰ ਇਸ ਤਰ੍ਹਾਂ ਦੀ 2 ਨੰਬਰ ਦੀ ਗੰਦੀ ਸ਼ਰਾਬ ਜਿਹੜੀ ਕਿ ਕੈਮੀਕਲਡ ਸ਼ਰਾਬ ਆ
ਔਰ ਜਿਹੜੀ ਕਿ ਜਿੱਦਾਂ ਕਹਿ ਲਈਏ ਕਿ ਸਧਾਰਨ ਫਾਰਮੂਲੇ ਤੇ ਤਿਆਰ ਕੀਤੀ ਜਾਂਦੀ ਆ, ਉਹ ਕੱਲ ਨੂੰ ਖੁਦਾ ਨਾ ਖਾਸਤਾ ਜੇ ਕੋਈ ਕੈਮੀਕਲ ਦੀ ਵਾਧ ਘੱਟ ਹੋ ਜਾਵੇ ਤੇ ਉਹ ਜ਼ਹਿਰੀਲੀ ਸ਼ਰਾਬ ਫਿਰ ਮੁੜ ਕੇ ਕਿੰਨਿਆਂ ਦਾ ਨੁਕਸਾਨ ਕਰ ਸਕਦੀ ਹੈ। ਸੋਚਣ ਵਿਚਾਰਨ ਦਾ ਵਿਸ਼ਾ, ਇਹਦੇ ਤੇ ਕਰੜਾ ਕਾਨੂੰਨ ਲਾ ਕੇ ਇਹਦੇ ਤੇ ਕਰੜੀ ਕਾਰਵਾਈ ਹੋਣੀ ਚਾਹੀਦੀ ਆ। ਪਰ ਜਿਹੜਾ ਹੈਗਾ ਜਲਾਲਪੁਰੀਆ ਜਿਹੜਾ ਵਿਧਾਇਕ ਆ, ਉਹ ਲਗਾਤਾਰ ਇਹਦੀ ਕੰਡ ਤੇ ਖਲੋਤਾ ਕਹਿੰਦਾ ਕਿ ਇਹ ਬੰਦਾ ਗਲਤ ਹੋ ਹੀ ਨਹੀਂ ਸਕਦਾ, ਪਰ ਬੰਦਾ ਹੋਰ ਕਿੰਨਾ ਕੁ ਗਲਤ ਹੋਊਗਾ। ਇਹ ਤੇ ਉਹ ਜਲਾਲਪੁਰੀਆ ਸਾਹਿਬ ਦੱਸ ਸਕਦੇ ਆ ਕਿ ਇਸ ਤੋਂ ਇਲਾਵਾ ਬੰਦਾ ਕਿਸ ਤਰ੍ਹਾਂ ਦਾ ਗਲਤ ਹੁੰਦਾ, ਉਹ ਵੀ ਜ਼ਰਾ ਦੱਸ ਦੇਣ, ਉਹਦੀ ਡੈਫੀਨੇਸ਼ਨ ਵੀ ਸਮਝਾ ਦੇਣ। ਪਰ ਇਹ ਕਹਾਣੀ ਜਿਹੜੀ ਆ ਇਹ ਤੁਸੀਂ ਦੇਖ ਲਓ ਕਿ ਪਰਤਾ ਪਾੜ ਕੇ ਜੇ ਵੇਖੀਏ ਤੇ ਕਿੱਥੋਂ ਤੀਕ ਜਾਂਦੀ ਆ। ਜੀ ਜੀ। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਧਾਰਮਿਕ ਸਥਾਨ ਖੁਲਵਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਪਹੁੰਚ। ਹਾਂ ਬਿਲਕੁਲ, ਦੇਖੋ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਸਲਾ ਗਿਆ ਵਾ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਧਾਰਮਿਕ ਸਥਾਨ ਹੈ, ਮਤਲਬ ਕਿ ਸਾਰੇ, ਇਹ ਨਹੀਂ ਹੈ ਕਿਸੇ ਇੱਕ ਫਿਰਕੇ ਦਾ ਜਾਂ ਇੱਕ ਧਾਰਮਿਕ ਸਥਾਨ ਖੁਲਵਾਉਣ ਬਾਰੇ ਆ, ਕਿ ਜੋ ਵੀ ਹੈ ਜਿੱਦਾਂ ਮੁਸਲਮਾਨਾਂ ਦੀਆਂ ਮਸਜਿਦਾਂ, ਈਸਾਈਆਂ ਦੀਆਂ ਚਰਚਾਂ ਨੇ, ਹਿੰਦੂ ਭਾਈਚਾਰੇ ਦੇ ਮੰਦਿਰ ਆ, ਤਾਂ ਸਿੱਖ ਭਾਈਚਾਰੇ ਦੇ ਗੁਰੂ ਘਰ ਆ, ਉਹ ਸਾਰੇ ਖੋਲ੍ਹੇ ਜਾਣ। ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਦੀ ਹੈ ਗੱਲ ਕਿ ਦੇਖੋ ਸਰਕਾਰ ਤੇ ਹੁਣ ਯਕੀਨ ਨਹੀਂ ਹੈ, ਜਾਂ ਤੇ ਇਹ ਕਿਹਾ ਜਾਵੇ ਕਿ ਸਰਕਾਰ ਤੇ ਯਕੀਨ ਨਹੀਂ ਰਿਹਾ ਤਾਂ ਹੀ ਲੋਕ ਜਿਹੜੇ ਆ ਉਹ ਹਾਈ ਕੋਰਟ ਜਾ ਰਹੇ ਆ ਕਿ ਭਾਈ ਸਾਡੇ ਧਾਰਮਿਕ ਸਥਾਨ ਖੋਲ ਦਿਓ। ਕਿਉਂਕਿ ਵੈਸੇ ਲੌਂਗੋਵਾਲ ਸਾਹਿਬ ਪਹਿਲਾਂ ਹੀ ਮੰਗ ਕਰ ਚੁੱਕੇ, ਔਰ ਮੰਗ ਵੀ ਬੜੀ ਅਟਪਟੀ ਜੀ ਸੀ ਉਹਨਾਂ ਦੀ ਕਿ ਸ਼ਰਾਬ ਦੇ ਠੇਕੇ ਖੋਲ੍ਹ ਸਕਦੇ ਆ ਤਾਂ ਗੁਰੂ ਘਰ ਕਿਉਂ ਨਹੀਂ, ਧਾਰਮਿਕ ਸਥਾਨ ਕਿਉਂ ਨਹੀਂ। ਤਾਂ ਉੱਥੇ ਕਈਆਂ ਨੂੰ ਇਤਰਾਜ਼ ਵੀ ਸੀਗਾ ਕਿ ਤੁਸੀਂ ਇਹ ਕੰਪੈਰੀਜ਼ਨ ਕਿਉਂ ਕਰ ਰਹੇ ਹੋ। ਤਾਂ ਹੁਣ ਜੇ ਮੰਨ ਲਓ ਕੋਰਟ ਹੁਕਮ ਦੇ ਦਿੰਦੀ ਆ ਕਿ ਹਾਂ ਭਾਈ ਤੁਸੀਂ ਧਾਰਮਿਕ ਸਥਾਨ ਖੋਲ੍ਹ ਸਕਦੇ, ਪਰ ਪਹਿਲੀ ਗੱਲ ਇਹ ਆ, ਮੈਨੂੰ ਨਹੀਂ ਲੱਗਦਾ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਹੁੰਦੇ ਨਾ, ਨੀਤੀਗਤ ਫੈਸਲੇ, ਉਹ ਸਰਕਾਰਾਂ ਲੈਂਦੀਆਂ। ਕੋਰਟ ਕਚਹਿਰੀਆਂ ਇਹਨਾਂ ਗੱਲਾਂ ਨੂੰ ਬਹੁਤ ਚੰਗੀ ਤਰ੍ਹਾਂ ਬਰੀਕੀ ਨਾਲ ਸਮਝਦੀਆਂ ਹੁੰਦੀਆਂ ਕਿ ਇਸ ਤਰ੍ਹਾਂ ਦੇ ਪ੍ਰਸ਼ਾਸਕੀ ਫੈਸਲੇ ਕੋਰਟਾਂ ਉੱਥੇ ਅੰਦਰ ਬੈਠ ਕੇ ਨਹੀਂ ਲੈ ਸਕਦੀਆਂ, ਕਿਉਂਕਿ ਜ਼ਮੀਨੀ ਪੱਧਰ ਤੇ ਸਰਕਾਰ ਨੇ ਵੇਖਣਾ ਕਿ ਹਾਂ ਭਾਈ ਕਿਹੜੀ ਚੀਜ਼ ਨੂੰ ਅਸੀਂ ਖੁੱਲ੍ਹ ਦੇਣੀ ਆ, ਕਿਹੜੀ ਚੀਜ਼ ਨੂੰ ਅਸੀਂ ਪਾਬੰਦ ਕਰਨਾ ਹੈ। ਤਾਂ ਇੰਤਜ਼ਾਰ ਕਰਨਾ ਚਾਹੀਦਾ। ਦੇਖੋ ਹੁਣ 31 ਮਈ ਆ ਗਈ ਆ, ਉਸ ਤੋਂ ਬਾਅਦ ਜੇ ਐਕਸਟੈਂਸ਼ਨ ਹੁੰਦੀ ਆ ਫਿਰ ਇਹ ਕਹਿ ਸਕਦੇ, ਪਹਿਲਾਂ ਤਾਂ ਸਰਕਾਰ ਨੂੰ ਅਪੀਲ ਕਰ ਲੈਂਦੇ ਕਿ ਹਾਂ ਭਾਈ ਤੁਸੀਂ ਧਾਰਮਿਕ ਸਥਾਨ ਖੋਲ੍ਹ ਦਿਓ, ਅਸੀਂ ਪ੍ਰਬੰਧ ਤੁਹਾਡੀਆਂ ਜੋ ਵੀ ਗਾਈਡਲਾਈਨਸ ਹੋਣਗੀਆਂ ਉਹਦੇ ਮੁਤਾਬਕ ਕਰ ਦਿਆਂਗੇ। ਪਰ ਰੌਲਾ ਇਹ ਆ ਕਿ ਗਾਈਡਲਾਈਨਸ ਰਹਿੰਦੀਆਂ ਨਹੀਂ ਹੈ। ਆਹ ਲੋਕ ਜਿਹੜੇ ਆਪ ਮਾਰੇ ਤਰਨ ਕਹਿੰਦੇ ਆ ਗਏ ਕਹਿੰਦੇ ਮੱਸਿਆ, ਉੱਥੋਂ ਮਸਾ ਫਿਰ ਲੋਕਾਂ ਨੇ ਮੋੜਿਆ। ਲੋਕਾਂ ਨੇ ਤਾਂ ਕੀ ਮੋੜਿਆ, ਮਤਲਬ ਕਿ ਜਿਹੜੇ ਪ੍ਰਸ਼ਾਸਕੀ ਸੀਗੇ ਆਮਲੇ ਪਹਿਲੇ ਵਾਲੇ, ਉਹਨਾਂ ਨੇ ਉੱਥੇ ਇੱਕ ਤਰ੍ਹਾਂ ਨਾਲ ਆਰਜੀ ਕਰਫਿਊ ਵਾਲਾ ਹਿਸਾਬ ਕਿਤਾਬ ਲਾਇਆ। ਤੇ ਇਹ ਚੀਜ਼ ਜਿਹੜੀ ਆ ਹੁਣ ਦੂਜੇ ਲਿਹਾਜ਼ ਨਾਲ ਵੇਖੀਏ, ਮੰਨ ਲਓ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਹੋ ਜਾਂਦਾ ਜਿੱਦਾਂ ਕਹਿੰਦੇ ਕਿ ਸੈਕਿੰਡ ਵੀ ਆ ਜਾਂਦੀ ਹੈ ਜੀ, ਔਰ ਆਈ ਵੀ ਹੈ ਕਈ ਮੁਲਕਾਂ ਦੇ ਵਿੱਚ। ਹੁਣ ਤੇ ਇਹ ਕਹਿੰਦੇ ਆ ਕਿ ਕਰੋਨਾ ਮੁਕਤ ਹੋ ਗਿਆ ਪੰਜਾਬ। ਜੇ ਮੰਨ ਲਓ ਕਿਸੇ ਧਾਰਮਿਕ ਸਥਾਨ 'ਚੋਂ ਇਸ ਤਰ੍ਹਾਂ ਦੀ ਕੋਈ ਪਹਿਲ ਹੋ ਜਾਂਦੀ ਆ, ਕੋਈ ਇਸ ਤਰ੍ਹਾਂ ਦੀ ਸ਼ੁਰੂਆਤ ਹੋ ਜਾਂਦੀ ਆ, ਤਾਂ ਫਿਰ ਦੇਖੋ ਇਹ ਸ਼ਿਕਵਾ ਰਹੂਗਾ ਕਿ ਸਾਡੇ ਭਾਈਚਾਰੇ ਨੂੰ, ਸਾਡੀ ਕਮਿਊਨਿਟੀ ਨੂੰ ਬਦਨਾਮ ਕਰ ਰਹੇ ਆ। ਤਾਂ ਇਹ ਆਪਣੇ ਆਪ ਇਹ ਸੋਚ ਲੈਣਾ ਚਾਹੀਦਾ, ਵਿਚਾਰ ਲੈਣਾ ਚਾਹੀਦਾ ਕਿ ਰਿਸਕ ਆ, ਹਾਲ ਦੀ ਘੜੀ ਰਿਸਕ ਆ, ਕਿਉਂਕਿ ਧਾਰਮਿਕ ਸਥਾਨਾਂ ਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਸਾਰਾ ਪ੍ਰਬੰਧਨ ਦਾ ਜਿੰਮਾ ਹੁੰਦਾ ਉਹ ਧਾਰਮਿਕ ਜੋ ਕਮੇਟੀਆਂ ਉਹਨਾਂ ਦੇ ਕੋਲ ਹੀ ਹੁੰਦਾ। ਤੇ ਜੇ ਆਪਾਂ ਦੇਖੀਏ ਪ੍ਰਸ਼ਾਸਕੀ ਜ਼ਿੰਮੇਵਾਰੀ ਜਿਹੜੀ ਆ ਉਹ ਹਦੂਦ ਤੋਂ ਬਾਹਰ ਰਹਿ ਜਾਂਦੀ ਆ ਜਦੋਂ ਕੰਟਰੋਲ ਨਹੀਂ ਹੋਏਗਾ। ਔਰ ਦੂਜੀ ਚੀਜ਼ ਇਹ ਆ ਕਿ ਸਥਾਨਕ ਜਿਹੜੇ ਧਾਰਮਿਕ ਸਥਾਨ ਹੁੰਦੇ ਉਹਨਾਂ ਦੇ ਕੋਲ ਇੰਨੇ ਪ੍ਰਬੰਧ ਵੀ ਨਹੀਂ ਹੁੰਦੇ। ਜੇ ਕੋਈ ਸੰਗਤ, ਸਾਧ ਸੰਗਤ ਜ਼ਿਆਦਾ ਆ ਗਈ ਤਾਂ ਫਿਰ ਸਮੱਸਿਆ ਹੋ ਜਾਏਗੀ। ਦੇਖ ਲੈਣਾ ਚਾਹੀਦਾ, ਵਿਚਾਰ ਲੈਣਾ ਚਾਹੀਦਾ। ਪਰ ਮੈਨੂੰ ਲੱਗਦਾ ਕਿ ਕੋਰਟ ਇਹੋ ਜਿਹੇ ਮਾਮਲੇ ਦੇ ਵਿੱਚ ਇੰਟਰਫੇਰੈਂਸ ਨਹੀਂ ਕਰੇਗੀ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਦੁਪਹਿਰ ਨੂੰ ਸਨਮਾਨ, ਸ਼ਾਮ ਨੂੰ ਸਸਪੈਂਡ ਕਰਤਾ। ਕਮਾਲ ਦੀ ਗੱਲ ਹੈ, ਇਹਨੂੰ ਕਹਿੰਦੇ ਗੱਲ ਪਲੋਸ ਕੇ ਚਪੇੜ ਮਾਰਦੀ। ਤਾਂ ਇਹ ਦੇਖੋ ਸਿੱਖਿਆ ਵਿਭਾਗ ਦੇ ਵਿੱਚ ਸਨ ਪਰਮਿੰਦਰ ਸਿੰਘ ਸੈਣੀ, ਉਹਨਾਂ ਨੂੰ ਸਸਪੈਂਡ ਕੀਤਾ ਗਿਆ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਨੇ। ਤੇ ਉਹਨਾਂ ਨੂੰ ਮਹਾਮਾਰੀ ਦੇ ਵਿੱਚ ਬਿਹਤਰੀਨ ਕੰਮ ਕਰਨ ਵਾਸਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਫੀ ਵੱਡਾ ਸਨਮਾਨ ਦਿੱਤਾ ਗਿਆ। ਔਰ ਉਸੇ ਸ਼ਾਮ, ਮਤਲਬ ਕਿ ਦੁਪਹਿਰੇ ਉਹਨਾਂ ਨੂੰ ਸਨਮਾਨ ਮਿਲਦਾ, ਸ਼ਾਮ ਨੂੰ ਅਪਮਾਨ ਕਹਿ ਲਓ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ। ਤੇ ਇਸ ਕਾਰਵਾਈ ਦੇ ਪਿੱਛੇ ਡਿਊਟੀ ਦੇ ਵਿੱਚ ਲਾਪਰਵਾਹੀ ਕਾਰਨ ਦੱਸਿਆ ਜਾ ਰਿਹਾ ਹੈ। ਔਰ ਕਮਾਲ ਦੀ ਗੱਲ ਆ ਕਿ ਇਹ ਨਹੀਂ ਦੱਸਿਆ ਜਾ ਰਿਹਾ ਕਿ ਲਾਪਰਵਾਹੀ ਉਹਨੇ ਕਿਆ ਕੀਤੀ ਆ, ਕਿਹੜੀ ਲਾਪਰਵਾਹੀ ਕੀਤੀ, ਉਹ ਖੁਦ ਉਹਨਾਂ ਨੂੰ ਨਹੀਂ ਦੱਸਿਆ ਜਾ ਰਿਹਾ। ਤੇ ਕਮਾਲ ਦੀ ਗੱਲ ਆ ਕਿ ਇੱਕ ਪਾਸੇ ਤੇ ਤੁਸੀਂ ਕਹਿੰਦੇ ਹੁਣ ਡਿਊਟੀ ਤਾਂ ਉਹਦੀ ਲੱਗੀ ਹੋਣੀ ਹੈ ਕਰੋਨਾ 'ਚ,
ਆ ਜਿਹੜਾ ਕਰੋਨਾ ਕਾਲ ਚੱਲਦਾ ਪਿਆ, ਤੇ ਇੱਕ ਪਾਸੇ ਤੇ ਸਨਮਾਨ ਹੋਣ ਡਿਆ ਵਾ ਕਿ ਇਹਨਾਂ ਕੰਮ ਬੜਾ ਸ਼ਾਨਦਾਰ ਕੀਤਾ, ਤੇ ਦੂਜੇ ਪਾਸੇ ਕਹਿੰਦੇ ਕਿ ਡਿਊਟੀ 'ਚ ਕੁਤਾਹੀ ਕੀਤੀ ਆ, ਤੇ ਕੁਤਾਹੀ ਦੱਸ ਨਹੀਂ ਰਹੇ ਕਿ ਇਹਨੇ ਕੀਤੀ ਕਿਹੜੇ ਪੱਧਰ ਤੇ ਅਫਸਰ ਨੇ। ਤੇ ਅਫਸਰ ਖੁਦ ਵੀ ਹੈਰਾਨ ਆ, ਪਰੇਸ਼ਾਨ ਆ ਕਿ ਮੇਰੇ ਨਾਲ ਬਣ ਕੇ ਗਿਆ। ਕਈ ਵਾਰ ਇਹ ਹੁੰਦਾ ਕਿ ਜੈਲਸ ਹੁੰਦੀ ਆ, ਕਈ ਅਧਿਆਪਕਾਂ ਦੇ ਨਾਲ ਇਸ ਤਰ੍ਹਾਂ ਹੀ ਹੋਇਆ, ਜਦੋਂ ਉਹਨਾਂ ਨੂੰ ਕੋਈ ਸਟੇਟ ਅਵਾਰਡ ਮਿਲਦਾ ਜਾਂ ਕੋਈ ਵਧੀਆ ਪ੍ਰਾਪਤੀ ਦਰਜ ਕਰਦੇ ਆ, ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਚਾਲਬਾਜ਼ੀਆਂ ਸ਼ੁਰੂ ਹੋ ਜਾਂਦੀਆਂ। ਕਈ ਵਾਰ ਉਹਨਾਂ ਦੇ ਸਾਥੀ ਕਰ ਦਿੰਦੇ ਆ। ਇਹ ਹੁਣ ਤਾਂ ਜੈਲਸ ਫੈਕਟਰ ਹੈ ਸਾਡੇ ਵਿੱਚ। ਅਸੀਂ ਆਪਣੇ ਆਪ ਤੇ ਉਹਨਾਂ ਧਿਆਨ ਨਹੀਂ ਦਿੰਦੇ ਜਿੰਨਾ ਦੂਜਿਆਂ ਦੀਆਂ ਕਾਮਯਾਬੀਆਂ ਤੇ ਧਿਆਨ ਦਿੰਦੇ ਆ। ਅਸੀਂ ਆਪਣੀਆਂ ਕਮਜ਼ੋਰੀਆਂ ਉਹਨੀਆਂ ਨਹੀਂ ਲੱਭਦੇ ਜਿੰਨੀਆਂ ਅਸੀਂ ਲੱਤਾਂ ਦੂਜੇ ਦੀਆਂ ਖਿੱਚਦੇ ਆ। ਇਹ ਸਮੱਸਿਆ ਹੈ ਸਾਡੇ 'ਚ। ਜੈਨੇਟਿਕਲੀ ਕਈ ਪ੍ਰੋਬਲਮਾਂ ਹੁੰਦੀਆਂ ਸੋਸਾਇਟੀ ਦੇ ਵਿੱਚ, ਤਾਂ ਸਾਡੇ ਵਿੱਚ ਵੀ ਇਸ ਤਰ੍ਹਾਂ ਦੀ ਸਾਈਕੀ ਹੈਗੀ ਹੈ। ਤਾਂ ਖੈਰ ਸਰਕਾਰ ਨੂੰ ਜਾਂ ਵਿਭਾਗ ਨੂੰ, ਮਹਿਕਮੇ ਨੂੰ ਸਾਫ਼ ਕਰਨਾ ਚਾਹੀਦਾ ਕਿ ਹਾਂ ਭਾਈ ਜੇ ਲਾਪਰਵਾਹੀ ਹੋਈ ਆ, ਘੱਟੋ ਘੱਟ ਉਸ ਬੰਦੇ ਨੂੰ ਜਾਣੂ ਤੇ ਕਰਵਾਓ ਨਾ ਕਿ ਲਾਪਰਵਾਹੀ ਉਹਨੇ ਕੀਤੀ ਕਿੱਥੇ ਆ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਰਨਗੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।